ਉਹਨਾਂ ਕਨਸਪੀਰੇਟਰਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲ ਜੇ, ਅੱਗੇ ਤੋਂ ਇਸ ਕਿਸਮ ਦੀ ਉਹ ਕੁਰਹਿਤ, ਇਸ ਕਿਸਮ ਦਾ ਗੁਨਾਹ ਨਾ ਕਰ। ਪਰ ਬਦਕਿਸਮਤੀ ਹੈ ਕਿ ਪੰਜਾਬ ਦੀਆਂ ਟੋਟਲ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਟੋਟਲੀ ਫੇਲ ਹੋ ਚੁੱਕੀਆਂ। ਇਸੇ ਤਰੀਕੇ ਨਾਲ ਹਿੰਦੁਸਤਾਨ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਫੇਲ ਹੋ ਚੁੱਕੀਆਂ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਮਹਿਸੂਸ ਕਰਦੀ ਆ ਵੀ ਜੇ ਸਰਕਾਰੀ ਏਜੰਸੀਆਂ ਸਾਨੂੰ ਪ੍ਰੋਟੈਕਟ ਨਹੀਂ ਕਰ ਸਕੀਆਂ ਤਾਂ ਉਹ ਆਪਣੀ ਕੋਈ ਨਾ ਕੋਈ ਆਪਣੀ ਤਾਂ ਉਹਨਾਂ ਨੇ ਸਿੱਟ ਬਣਾ ਲਈ। ਹੁਣ ਕਿਹਨਾਂ ਦੀ ਸਿੱਟ ਬਣਾਈ ਆ? ਉਹਨਾਂ ਨੂੰ ਇੰਟੈਲੀਜੈਂਸ ਦਾ ਕੀ ਤਜਰਬਾ ਹੈ? ਜਿਹੜੇ ਇਸ ਚੀਜ਼ ਦੇ ਐਕਸਪਰਟ ਹੈਗੇ ਆ ਉਹ ਬਹੁਤ ਹਿਸਾਬ ਦੇ ਨਾਲ, ਬਹੁਤ ਤਰੀਕੇ ਨਾਲ, ਬਹੁਤ ਆਪਣੇ ਤਜਰਬੇ ਦੇ ਨਾਲ ਉਹ ਮਤਲਬ ਸੁਰਾਖ ਕੱਢ ਲੈਂਦੇ ਵੀ ਕਿੱਥੇ ਜਾਂਦੀ ਹੈ ਇਹ ਗੱਲ, ਕੌਣ ਆ ਕਰਾਉਣ ਵਾਲਾ। ਪ੍ਰੋਵੋਕੇਸ਼ਨ ਇੰਨੀ ਐਕਸਟ੍ਰੀਮ 'ਤੇ ਸੀਗੀ ਜਿਹੜੀ ਕਿ ਟੋਲਰੇਟ ਕੀਤੀ ਨਹੀਂ ਸੀ ਜਾ ਸਕਦੀ। ਉੱਥੇ ਤਾਂ ਫਿਰ ਮਤਲਬ ਰੈਸ਼ਨੈਲਿਟੀ ਪ੍ਰਵੇਲ ਨਹੀਂ ਨਾ ਕਰਦੀ, ਉੱਥੇ ਤਾਂ ਇਮੋਸ਼ਨਸ ਹੀ ਪ੍ਰਵੇਲ ਕਰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਟੈਲੀਜੈਂਸ ਹਾਇਰ ਕਰਨੀ ਚਾਹੀਦੀ ਆ, ਜਿਹੜੀ ਇੰਟੈਲੀਜੈਂਸ ਦੀ ਕ੍ਰੈਡੀਬਿਲਿਟੀ ਹੋਵੇ ਵੀ ਪੰਜਾਬ ਦੀ ਤਰਾਸਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ। ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਗਲਤ ਅਨਸਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਵੀ ਥੋੜ੍ਹੇ ਦਿਨ ਪਹਿਲਾਂ ਸਿੱਖਾਂ ਦੇ ਪਾਵਨ ਅਸਥਾਨ, ਸਿੱਖਾਂ ਦਾ ਮੱਕਾ ਮਦੀਨਾ ਜਿਹਨੂੰ ਕਿਹਾ ਜਾਂਦਾ ਹੈ, ਸ੍ਰੀ ਦਰਬਾਰ ਸਾਹਿਬ ਦੇ ਪਾਵਨ ਬਾਰਗਾਹ ਦੇ ਅੰਦਰ ਇੱਕ ਸ਼ਰਾਰਤੀ ਅਨਸਰ ਜਿਹੜਾ ਪੰਜਾਬ ਤੋਂ ਬਾਹਰਲੀ ਕਿਸੇ ਜਗ੍ਹਾ ਦੇ ਨਾਲ ਸੰਬੰਧ ਰੱਖਦਾ ਹੈ, ਉਹਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨੂੰ ਦੇਖ ਕੇ ਪੂਰੀ ਮਾਨਵਤਾ ਦਾ ਹਿਰਦਾ ਇੱਕ ਵਾਰ ਵਲੂੰਦੜਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ? ਕਿ ਸੱਚਮੁੱਚ ਏਜੰਸੀਆਂ ਦੇ ਵੱਲੋਂ ਜਾਂ ਕਿਸੇ ਹੋਰ ਪੰਥ ਵਿਰੋਧੀ ਤਾਕਤ ਦੇ ਵੱਲੋਂ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਪੰਥ ਦੀ ਵਿਦਵਾਨ ਹਸਤੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰਾਂਗੇ। ਪੂਰਾ ਘਟਨਾਕ੍ਰਮ ਕੀ ਹੈ ਔਰ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ, ਤੁਹਾਡੇ ਸਰੋਤਿਆਂ ਨੂੰ ਵੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹ ਹੈ, ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਬਹੁਤ ਹਰ ਧਰਮ ਦੇ, ਹਰ ਵਰਗ ਦੇ ਲੋਕਾਂ ਵਾਸਤੇ ਬਹੁਤ ਇੱਕ ਤਰ੍ਹਾਂ ਦੇ ਨਾਲ ਮੰਦਭਾਗੀ ਹੁੰਦੀ ਹੈ, ਦੁਖਦਾਇਕ ਹੁੰਦੀ ਹੈ। ਤੇ ਜੇ ਤੁਹਾਡੇ ਸੰਦਰਭ ਤੋਂ ਦੇਖਿਆ ਜਾਵੇ, ਲੰਮਾ ਤਜਰਬਾ ਹੈ ਤੁਹਾਡਾ, ਇਤਿਹਾਸ ਦੇ ਵਿਦਿਆਰਥੀ ਵੀ ਰਹੇ ਹੋ, ਬੱਚਿਆਂ ਨੂੰ ਇਤਿਹਾਸ ਵੀ ਪੜ੍ਹਾਉਂਦੇ ਰਹੇ ਹੋ, ਗੁਰਬਾਣੀ ਦੇ ਲੜ ਵੀ ਲਾਉਂਦੇ ਰਹੇ ਹੋ, ਤੁਹਾਡਾ ਤਜਰਬਾ ਕੀ? ਇਸ ਤਰ੍ਹਾਂ ਦੀ ਘਟਨਾ ਕਿਉਂ ਵਾਪਰਦੀ ਹੈ? ਨਜ਼ਰੀਆ ਕੀ ਹੈ ਸਮੁੱਚੇ ਰੂਪ ਦੇ ਵਿੱਚ? ਇੱਕ ਬਹੁਤ ਬੜਾ ਛੜਯੰਤਰ ਹੈ, ਬਹੁਤ ਵੱਡੀ ਕਨਸਪੀਰੇਸੀ ਹੈ। ਸਰਕਾਰ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹ ਟੋਟਲੀ ਫੇਲ ਹੋ ਚੁੱਕੀਆਂ ਇਸ ਮਸਲੇ ਨੂੰ ਅਨਫੋਲਡ ਕਰਨ ਲਈ, ਸਰਫੇਸ 'ਤੇ ਲਿਆਉਣ ਲਈ। ਸਰਕਾਰ ਦੀ ਇੱਕ ਡਿਊਟੀ ਹੁੰਦੀ ਹੈ, ਰਿਸਪੌਂਸਿਬਿਲਟੀ ਹੁੰਦੀ ਹੈ ਵੀ ਇਸ ਕਿਸਮ ਦੇ ਜਿਹੜੇ ਵੀ ਸੈਕਰੇਜ ਹੁੰਦੇ ਆ, ਧਾਰਮਿਕ ਗੁਨਾਹ ਜਿਨ੍ਹਾਂ ਨੂੰ ਅਸੀਂ ਕਹੀਏ, ਉਹਨਾਂ ਧਾਰਮਿਕ ਗੁਨਾਹਾਂ ਦੇ ਪਿੱਛੇ ਕੋਈ ਬਹੁਤ ਵੱਡੀ ਸ਼ਕਤੀ ਹੁੰਦੀ ਆ, ਬਹੁਤ ਵੱਡੇ ਕਨਸਪੀਰੇਟਰਸ ਹੁੰਦੇ ਆ। ਉਹਨਾਂ ਕਨਸਪੀਰੇਟਰਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲ ਜੇ, ਅੱਗੇ ਤੋਂ ਇਸ ਕਿਸਮ ਦੀ ਉਹ ਕੁਰਹਿਤ, ਇਸ ਕਿਸਮ ਦਾ ਗੁਨਾਹ ਨਾ ਕਰਨ। ਪਰ ਬਦਕਿਸਮਤੀ ਹੈ ਕਿ ਪੰਜਾਬ ਦੀਆਂ ਟੋਟਲ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਟੋਟਲੀ ਫੇਲ ਹੋ ਚੁੱਕੀਆਂ। ਇਸੇ ਤਰੀਕੇ ਨਾਲ ਹਿੰਦੁਸਤਾਨ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਫੇਲ ਹੋ ਚੁੱਕੀਆਂ। ਮੈਂ 2-3 ਦਿਨ ਤੋਂ ਇੱਕ ਗੱਲ ਸੁਝਾਅ ਦੇ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਸੇ ਤਰੀਕੇ ਨਾਲ ਤੁਹਾਡੇ ਚੈਨਲ ਰਾਹੀਂ, ਹੋਰ ਦੂਸਰੇ ਚੈਨਲਸ ਰਾਹੀਂ, ਕਿ ਉਹ ਜੇ ਇਨਕੇਪੇਬਲ ਹੈਗੇ ਆ ਪੰਜਾਬ ਦੀ ਇੰਟੈਲੀਜੈਂਸ ਏਜੰਸੀਆਂ, ਤਾਂ ਇੰਟੈਲੀਜੈਂਸ ਏਜੰਸੀਆਂ ਹਾਇਰ ਕੀਤੀਆਂ ਜਾਂਦੀਆਂ, ਪ੍ਰਾਈਵੇਟ ਇੰਟੈਲੀਜੈਂਸ ਏਜੰਸੀਆਂ ਇਸ ਮੁਲਕ ਦੇ ਅੰਦਰ ਵੀ ਹੈ, ਇਸ ਮੁਲਕ ਤੋਂ ਬਾਹਰ ਵੀ ਹੈ। ਹੁਣ ਦੇਖੋ, ਜਿਹੜੀ ਰੋਮ ਦੇ ਵਿੱਚ ਬਹੁਤ ਵੱਡੀ ਰੋਮਨ ਕੈਥੋਲਿਕਸ ਦਾ ਹੈੱਡਕੁਆਟਰ ਹੈ, ਉੱਥੇ ਪੋਪ ਆ ਜਿਹੜਾ ਜਿਉਂਦਾ ਜ਼ਿਆਦਾ ਸਾਕਸ਼ਾਤ ਉਹਨਾਂ ਦਾ ਹੈੱਡ ਹੈ ਰੋਮਨ ਕੈਥੋਲਿਕ ਚਰਚ ਦਾ, ਉਹ ਜ਼ਿੰਦਾ ਜਾਗਦਾ, ਉਹ ਲੋਕਾਂ ਨੂੰ ਐਡਰੈਸ ਵੀ ਕਰਦਾ। ਉਹਨਾਂ ਨੇ ਉਹ ਸਾਰੇ ਜਿਹੜਾ ਹੈ, ਜਿੱਥੇ ਵੀ ਉਹ ਸੰਸਥਾ ਐਗਜ਼ਿਸਟ ਕਰਦੀ ਹੈ ਰੋਮਨ ਕੈਥੋਲਿਕਸ ਦੀ, ਉਸ 'ਤੇ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਰੱਖੀਆਂ, ਆਪਣੀ ਸਿਕਿਉਰਿਟੀ ਰੱਖੀ ਹੋਈ ਹੈ। ਇਸ ਕਿਸਮ ਦੀ ਕੋਈ ਵੀ ਕੁਰਹਿਤ ਹੋਵੇ ਜਾਂ ਉਸ ਦੇ ਉੱਤੇ ਪਰਸਨਲ ਅਟੈਕ ਹੋਵੇ, ਉਸ ਨੂੰ
ਟੋਟਲੀ ਸੇਫਗਾਰਡ ਕਰਕੇ ਉਹਨਾਂ ਨੇ ਰੱਖਿਆ ਹੋਇਆ। ਇਹ ਨਹੀਂ ਕਿ ਦੁਨੀਆ ਦੇ ਵਿੱਚ ਹੋਰ ਜਗ੍ਹਾ ਨਹੀਂ ਹੁੰਦੀਆਂ, ਉਹ ਸਭ ਜਗ੍ਹਾ ਦੁਨੀਆ ਦੇ ਵਿੱਚ ਹੁੰਦੀਆਂ, ਪਰ ਦੁਨੀਆ ਦੇ ਜਿਹੜੇ ਵੈਸਟਰਨ ਕੰਟਰੀਜ਼ ਆ ਖਾਸ ਤੌਰ 'ਤੇ ਉਹ ਇਸ ਗੱਲ ਲਈ ਬੜੇ ਸੁਚੇਤ ਆ, ਔਰ ਸੁਚੇਤ ਹੋ ਕੇ ਉਹ ਆਪਣੇ ਆਪ ਨੂੰ ਸੇਫਗਾਰਡ ਕਰਦੇ ਆ। ਤਾਂ ਅੱਜ ਜ਼ਰੂਰਤ ਹੈ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਮਹਿਸੂਸ ਕਰਦੀ ਆ ਵੀ ਜੇ ਸਰਕਾਰੀ ਏਜੰਸੀਆਂ ਸਾਨੂੰ ਪ੍ਰੋਟੈਕਟ ਨਹੀਂ ਕਰ ਸਕੀਆਂ ਤਾਂ ਉਹ ਆਪਣੀ ਕੋਈ ਨਾ ਕੋਈ ਆਪਣੀ ਤਾਂ ਉਹਨਾਂ ਨੇ ਸਿੱਟ ਬਣਾ ਲਈ। ਹੁਣ ਕਿਹਨਾਂ ਦੀ ਸਿੱਟ ਬਣਾਈ ਆ? ਉਹਨਾਂ ਨੂੰ ਇੰਟੈਲੀਜੈਂਸ ਦਾ ਕੀ ਤਜਰਬਾ ਹੈ, ਕੀ ਉਹਨਾਂ ਨੂੰ ਉਸ ਗੱਲ ਦੀ ਸੂਝ ਤੇ ਸਮਝ ਹੈਗੀ? ਇਹ ਅੱਜ ਕੱਲ੍ਹ ਮਤਲਬ ਹਰ ਚੀਜ਼ ਸਾਇੰਟੀਫਿਕਲੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਫਿੰਗਰਪ੍ਰਿੰਟ ਲਏ ਜਾਂਦੇ ਆ, ਇਸੇ ਤਰੀਕੇ ਨਾਲ ਉਸਦੇ ਵਿਸਰਾ ਜਿਹੜਾ ਹੁੰਦਾ ਜਦੋਂ ਪੋਸਟਮਾਰਟਮ ਕਰਦੇ ਉਸ ਦੇ 'ਚੋਂ ਕੱਢਿਆ ਜਾਂਦਾ ਵੀ ਨਸ਼ੇ ਤਾਂ ਨਹੀਂ ਸੀ ਉਹ ਖਾਂਦਾ। ਬਹੁਤ ਸਾਰੀਆਂ ਚੀਜ਼ਾਂ, ਮੈਂ ਤਾਂ ਇਸ ਚੀਜ਼ ਦਾ ਐਕਸਪਰਟ ਨਹੀਂ, ਪਰ ਜਿਹੜੇ ਇਸ ਚੀਜ਼ ਦੇ ਐਕਸਪਰਟ ਹੈਗੇ ਆ ਉਹ ਬਹੁਤ ਹਿਸਾਬ ਦੇ ਨਾਲ, ਬਹੁਤ ਤਰੀਕੇ ਨਾਲ, ਬਹੁਤ ਆਪਣੇ ਤਜਰਬੇ ਦੇ ਨਾਲ ਉਹ ਮਤਲਬ ਸੁਰਾਖ ਕੱਢ ਲੈਂਦੇ ਆ ਵੀ ਕਿੱਥੇ ਜਾਂਦੀ ਹੈ ਇਹ ਗੱਲ, ਕੌਣ ਆ ਕਰਾਉਣ ਵਾਲਾ, ਔਰ ਉਸ ਦੇ ਨਾਲ ਜਿੰਨਾ ਵੀ ਉਹ ਨਤੀਜਾ ਕੱਢਣਗੇ ਲੋਕ ਕਨਵਿੰਸ ਹੋ ਜਾਂਦੇ ਆ। ਪਰ ਬਦਕਿਸਮਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਆ ਕਾਰਨਕੁਨ ਆ, ਉਹ ਆਪ ਹੀ ਇਹ ਗੱਲ ਤੋਂ ਮੈਂ ਸਮਝਦਾ ਸੂਝ ਉਹਨਾਂ ਨੂੰ ਨਹੀਂ ਹੈ। ਤੋ ਇਸੇ ਤਰੀਕੇ ਦੇ ਨਾਲ ਮਤਲਬ ਇਹ ਲਗਾਤਾਰ ਦੇਖੋ ਅਨੰਦਪੁਰ ਸਾਹਿਬ ਦੇ ਵਿੱਚ ਹੋਈ, ਫਿਰ ਸਰੋਵਰ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਉਹਨੇ ਕਿਸੇ ਨੇ ਸ਼ਰਾਰਤੀ ਅੰਸ਼ ਨੇ ਸਿੱਟਿਆ, ਇਸੇ ਤਰੀਕੇ ਨਾਲ ਕਪੂਰਥਲੇ ਹੋਇਆ। ਇਸ ਹੁਣ ਆ ਤਾਂ ਅੰਤ ਹੀ ਆ ਗਿਆ ਨਾ, ਇਹ ਸੈਂਕਟਮ ਸੈਂਕਟੋਰਮ ਆ ਸਿੱਖਾਂ ਦਾ, ਹੋਲੀਐਸਟ ਆਫ ਦੀ ਹੋਲੀ ਜਿਸ ਨੂੰ ਤੁਸੀਂ ਕਹੋ, ਔਰ ਉਸ ਦੇ ਵੀ ਐਨ ਸਿਰੇ ਤੱਕ ਉਹ ਪਹੁੰਚ ਗਿਆ। ਆਫਟਰ ਆਲ ਉਸ ਨੂੰ ਕਿਸੇ ਬੰਦੇ ਨੇ ਹਾਇਰ ਕੀਤਾ ਹੋਣਾ ਜਾਂ ਕਿਸੇ ਬੰਦੇ ਨੇ ਕਿਸੇ ਤਰੀਕੇ ਦੇ ਨਾਲ ਉਸ ਨੂੰ ਮਤਲਬ ਉਸ ਦੇ ਉੱਤੇ ਗਲਬਾ ਪਾ ਕੇ ਉਸ ਨੂੰ ਮੂਵ ਕੀਤਾ, ਜਦ ਕਿ ਉਹਦਾ ਕੋਈ ਉਹਨੂੰ ਪਤਾ ਸੀ ਜਿਹੜਾ ਉਸ ਤੋਂ ਇੱਕ ਕਰਮ ਕਰਾ ਰਿਹਾ, ਉਸ ਨੂੰ ਇਸ ਗੱਲ ਦੀ ਸੂਝ ਸੀ ਜੇ ਇਹ ਪਕੜਿਆ ਲਾਜ਼ਮੀ ਜਾਏਗਾ, ਕਿਉਂਕਿ ਉੱਥੋਂ ਨਿਕਲਣ ਦਾ ਪੋਸੀਬਿਲਿਟੀ ਹੈ ਨਾ ਸੀ। ਜੇ ਉੱਥੇ ਮਤਲਬ ਉਹ ਪਕੜਿਆ ਜਾਏਗਾ ਤਾਂ ਉਸ ਦੀ ਆਇਡੈਂਟੀਟੀ ਜਿਹੜੀ ਹੈ ਉਹ ਹੈ ਹੀ ਨਹੀਂ। ਡਾਕਟਰ ਸਾਹਿਬ, ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀ ਏਜੰਸੀ ਜਾਂ ਪੰਥ ਵਿਰੋਧੀ ਤਾਕਤ ਨੂੰ ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਸੋਦਰ ਰਹਿਰਾਸ ਦਾ ਬਾਣੀ ਦਾ ਪਾਠ ਚੱਲਦਾ, ਉਸ ਵੇਲੇ ਪੂਰੀ ਦੇਸ਼ ਵਿਦੇਸ਼ ਦੀ ਜਿਹੜੀ ਸੰਗਤ ਹੈ ਗੁਰਬਾਣੀ ਸਰਵਣ ਕਰਦੀ ਹੈ, ਇੱਕ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਉਹਦੀ ਜੇਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਆਇਡੈਂਟੀਟੀ ਜਿਹਦੇ ਨਾਲ ਉਹਦੀ ਪਹਿਚਾਣ ਨਾ ਹੋ ਸਕੇ। ਉਹੀ ਗੱਲ ਕਹਿ ਰਿਹਾ ਨਾ ਕਿ ਉਸ ਨੇ ਕੋਈ ਕਿਸੇ ਕਿਸਮ ਦਾ ਸਬੂਤ ਜਾਂ ਕੋਈ ਵੀ ਚੀਜ਼ ਇਸ ਕਿਸਮ ਦੀ ਉਹਦੇ ਆਲੇ ਦੁਆਲੇ ਰਹਿਣ ਨਹੀਂ ਦਿੱਤੀ, ਉਹਦੀ ਜੇਬ 'ਚ ਨਹੀਂ ਰਹਿਣ ਦਿੱਤੀ। ਵਰਨਾ ਨਾਰਮਲ ਤਰੀਕਾ ਹੁੰਦਾ ਆਦਮੀ ਦੇ, ਕੋਈ ਵੀ ਬੰਦਾ ਜਿਹੜਾ ਉੱਥੇ ਨਤਮਸਤਕ ਹੋਣ ਜਾਂਦਾ ਉਹਦੀ ਜੇਬ 'ਚ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ। ਤੋ ਉਸ ਬੰਦੇ ਨੂੰ ਜਿਸ ਨੇ ਸ਼ਰਾਰਤ ਕਰਾਈ ਹੈ, ਇਹ ਇੱਕ ਬੰਦਾ ਨਹੀਂ ਹੈ। ਆਮ ਜੋ ਅਖਬਾਰਾਂ ਦੇ ਵਿੱਚ ਜਾਂ ਜੋ ਇਸ ਕਿਸਮ ਦੇ ਸੋਸ਼ਲ ਮੀਡੀਆ 'ਚ ਆ ਰਿਹਾ ਵੀ ਇੱਕੋ ਬੰਦਾ ਨਹੀਂ ਹੈ। ਉਸ ਬੰਦੇ ਦੇ ਪਿੱਛੇ ਕੌਨਸਪੀਰੇਟਰ ਹੈ ਜਿਹੜਾ ਬਹੁਤ ਚਲਾਕ, ਚੁਸਤ, ਬੇਈਮਾਨ, ਹਰ ਪਹਿਲੂ ਤੋਂ, ਹਰ ਐਂਗਲ ਤੋਂ ਉਹ ਇਹ ਸਮਝਣ, ਉਸ ਨੂੰ ਇਸ ਗੱਲ ਦੀ ਸੂਝ ਆ ਵੀ ਇਹ ਬੰਦਾ ਪਕੜਿਆ ਜਾਏਗਾ, ਪਕੜੇ ਜਾਣ ਤੋਂ ਬਾਅਦ ਇਹ ਬੰਦਾ ਉੱਥੋਂ ਨਿਕਲ ਨਹੀਂ ਸਕਦਾ। ਤੋ ਇਹ ਹੁਣ ਗਲਤੀ ਇੱਕ ਇਹ ਹੋ ਗਈ, ਕੁਦਰਤੀ ਤੌਰ ਦੇ ਉੱਤੇ ਭਾਵਨਾਵਾਂ ਇਸ ਕਿਸਮ ਦੀਆਂ ਸਿੱਖਾਂ ਦੀਆਂ ਉਸ ਵੇਲੇ ਵਲੂੰਦਰੀਆਂ ਗਈਆਂ। ਇੱਕ ਸਵਾਲ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਬਿਆਨ ਦਿੰਦੇ ਕਿ ਇਹਨੂੰ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਮਾਂਡੋ ਫੋਰਸ ਨੇ ਟ੍ਰੇਨਿੰਗ ਦਿੱਤੀ ਹੋਵੇ। ਤਾਂ ਇਹਦੀ ਜਿਹੜੀ ਪਹਿਚਾਣ ਸੀ, ਉਹ ਜਿਹੜੀ ਸਾਡੀ ਟਾਸਕ ਫੋਰਸ ਸੀ, ਉਹ ਇਹਦੀ ਪਹਿਲਾਂ ਪਹਿਚਾਣ ਕਰ ਚੁੱਕੀ ਸੀ। ਉਹ ਡਿਊਟੀ ਜਿਹੜੇ ਸਿਪਾਹੀ ਸੀ, ਜਿਹੜੇ ਉੱਥੇ ਨੁਮਾਇੰਦੇ ਸੀ, ਸੇਵਾਦਾਰ ਸੀ ਟਾਸਕ ਫੋਰਸ ਦੇ ਵਿੱਚ ਮੌਜੂਦ, ਉਹਨਾਂ ਦੀ ਡਿਊਟੀ ਦੇ ਵਿੱਚ ਤਬਦੀਲੀ ਹੋਣ ਕਾਰਨ ਜਿਹੜਾ ਸੀ ਇਹ ਕਿਤੇ ਨਾ ਕਿਤੇ ਅੰਦਰ ਐਂਟਰੀ ਕਰ ਗਿਆ। ਨਹੀਂ, ਐਂਟਰੀ ਤਾਂ ਦੇਖੋ ਉੱਥੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਉਹ ਦੁਨੀਆ ਦੀ ਹੋਲੀਐਸਟ ਆਫ ਦੀ ਹੋਲੀ ਜਗ੍ਹਾ ਹੈਗੀ ਹੈ। ਉਹ ਦੁਨੀਆ ਦੇ ਵਿੱਚ ਅਸੀਂ ਅਰਦਾਸ ਕੀ ਕਰਦੇ ਹਾਂ? ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤਾਂ ਉਸ ਦੇ ਵਿੱਚ ਕੋਈ ਬੰਦਾ ਵੀ ਕਿਸੇ ਧਰਮ ਨੂੰ ਮੰਨਣ ਵਾਲਾ ਹੋਵੇ, ਕਿਸੇ ਰਹੁ ਰੀਤਾਂ ਨੂੰ ਮੰਨਣ ਵਾਲਾ, ਉਹ ਆ ਸਕਦਾ, ਨਤਮਸਤਕ ਹੋ ਸਕਦਾ, ਅਰਦਾਸ ਕਰ ਸਕਦਾ। ਸਰਬੱਤ ਦੇ ਭਲੇ ਦੀ ਅਰਦਾਸ ਹੀ ਅਸੀਂ ਕਰਦੇ ਹਾਂ, ਉਹ ਅਰਦਾਸ ਦੇ ਵਿੱਚ ਸ਼ਾਮਿਲ ਹੋ ਸਕਦਾ। ਜਿਵੇਂ ਧਾਮੀ ਸਾਹਿਬ ਨੇ ਕਿਹਾ ਕਿ ਜਿਹੜਾ ਟਾਸਕ ਫੋਰਸ ਨੇ ਇਹਦੀ ਪਹਿਚਾਣ ਕਰ ਲਈ ਸੀ, ਫਿਰ ਕਿਤੇ ਨਾ ਕਿਤੇ ਉੱਥੇ ਜਿਹੜੇ ਹੋਰ ਨੁਮਾਇੰਦੇ ਸੀ ਉਹਨਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਇਹ ਵੀ ਟਾਸਕ ਫੋਰਸ ਦੀ ਜ਼ਿੰਮੇਵਾਰੀ ਬਣਦੀ ਸੀ। ਇਹਦੇ 'ਚ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ, ਉਹਨਾਂ ਦੀ ਫੇਲਰ ਆ। ਜਿਹੜੇ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਹੋਏ ਪ੍ਰਧਾਨ ਆ, ਤਾਂ ਉਹ ਆਪ ਹੀ ਜ਼ਿੰਮੇਵਾਰ ਆ। ਫਿਰ ਜੇ ਉਹ ਆਪ ਜ਼ਿੰਮੇਵਾਰ ਆ, ਆਪਣੀ ਜ਼ਿੰਮੇਵਾਰੀ ਨੂੰ ਓਨ ਕਰਕੇ ਅਸਤੀਫਾ ਦੇ ਦੇਣ ਵੀ ਮੈਂ ਜ਼ਿੰਮੇਵਾਰੀ ਪੂਰੀ ਨਿਭਾ ਨਹੀਂ ਸਕਿਆ,
तो मैं मतलब इस करके इस्तीफा दे ਰਿਹਾ ਇਸ ਅਹੁਦੇ ਤੋਂ। ਤਾਂ ਉਹਦਾ ਤਾਂ ਤਰੀਕਾ ਇਹੀ ਆ। ਲੇਕਿਨ ਹੁਣ ਉਹ ਨਾ ਤਾਂ ਮਤਲਬ ਆਪਣਾ ਫਿਰ ਉਹਨਾਂ ਨੇ ਇੱਕ ਸਿੱਟ ਬਣਾਤੀ। ਸਿੱਟ ਕਿਹਦੀ ਬਣਾਈ ਆ? ਉਹਨਾਂ ਦੇ 'ਚ ਕਿਸ ਕਿਸਮ ਦੀ ਕਾਬਲੀਅਤ ਆ? ਇੰਟੈਲੀਜੈਂਸ ਏਜੰਸੀ ਦੀਆਂ ਕਿਸ ਕਿਸਮ ਦੀਆਂ ਬਰੀਕੀਆਂ ਨੂੰ ਸਮਝਦੇ ਆ? ਕਿਹੜਾ ਉਹਨਾਂ ਨੂੰ ਇਸ ਕਿਸਮ ਦਾ ਤਜਰਬਾ? ਉਹਨੂੰ ਤੁਸੀਂ ਬਣਾਤਾ ਫਲਾਨਾ, ਉਹਦਾ ਮੈਂਬਰ ਆ ਇੱਕ, ਜਿਹੜੇ ਕਿ ਗੁਰਦੁਆਰਾ ਪ੍ਰਬੰਧ ਚਲਾਉਣ ਦੇ ਲਈ ਇਲੈਕਟਿਡ ਬੋਡੀ ਦੇ ਮੈਂਬਰ ਆ। ਉਸ ਤੋਂ ਅੱਗੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਨਹੀਂ ਪਤਾ, ਕੋਈ ਨਹੀਂ ਸੂਝ, ਕੋਈ ਨਹੀਂ ਸਮਝ, ਕੋਈ ਨਹੀਂ ਉਹਨਾਂ ਦਾ ਐਕਸਪੀਰੀਅੰਸ, ਕੋਈ ਉਹਨਾਂ ਦੀ ਇਸ ਕਿਸਮ ਦੀ ਟ੍ਰੇਨਿੰਗ ਨਹੀਂ। ਇਹ ਤਾਂ ਇਸ ਵੇਲੇ ਦੁਨੀਆ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਦੀ ਬਹੁਤ ਵੱਡੀ ਬਰੀਕ ਟ੍ਰੇਨਿੰਗ ਹੁੰਦੀ। ਉਹ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਡਿਸਕਵਰ ਕਰ ਲੈਂਦੇ ਆ, ਔਰ ਫਿਰ ਇਸੇ ਤਰੀਕੇ ਨਾਲ ਕਈ ਕਿਸਮ ਦੇ ਉਹ ਮਤਲਬ ਉੱਥੇ ਐਕਸਪੈਰੀਮੈਂਟ ਕਰ ਲੈਂਦੇ ਆ, ਕੈਮੀਕਲਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕੱਢ ਲੈਂਦੇ ਆ। ਹੁਣ ਜੇ ਕਿਸੇ ਨੂੰ ਇਸ ਗੱਲ ਦੀ ਸੂਝ ਹੀ ਨਹੀਂ, ਇਸ ਗੱਲ ਦੀ ਸਮਝ ਹੀ ਨਹੀਂ, ਤਾਂ ਮੈਂ ਤਾਂ ਇਹੀ ਬੇਨਤੀ ਕਰ ਰਿਹਾ ਤੁਹਾਡੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਬੇਨਤੀ ਕਰ ਰਿਹਾ, ਬਾਹਰਲੀ ਕੋਈ ਏਜੰਸੀ ਹਾਇਰ ਕਰ ਲਓ। ਡਾਕਟਰ ਸਾਹਿਬ, ਇਹਦੇ ਵਿੱਚ ਇੱਕ ਜਾਣਕਾਰੀ ਲੈਣੀ ਚਾਹੁੰਦਾ ਕਿ ਜਿਵੇਂ ਉਹ ਜਿਹੜਾ ਬੇਅਦਬੀ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪਾਵਨ ਸਥਾਨ ਦੇ ਅੰਦਰ ਆਉਂਦਾ ਹੈ, ਤਾਂ ਉਹਨੂੰ ਕੀ ਇਹ ਨਹੀਂ ਪਤਾ ਹੋਵੇਗਾ ਕਿ ਮੈਂ ਬੇਅਦਬੀ ਕਰਨ ਵਾਸਤੇ ਚੱਲਿਆ, ਸਿੱਖਾਂ ਦਾ ਪਾਵਨ ਸਥਾਨ ਹੈ, ਮੇਰੀ ਉੱਥੋਂ ਜਿਹੜਾ ਜ਼ਿੰਦਗੀ ਵਾਪਸ ਨਹੀਂ ਪਰਤੇਗੀ, ਮੈਨੂੰ ਉੱਥੋਂ ਮਾਫ ਨਹੀਂ ਕੀਤਾ ਜਾਵੇਗਾ? ਤੇ ਜਾਂ ਉਹਨੂੰ ਇਹ ਖਦਸ਼ਾ ਸੀ ਕਿ ਜਿਹੜਾ ਮੈਨੂੰ ਪੁਲਿਸ ਨੂੰ ਸੌਂਪ ਦਿੱਤਾ ਜਾਵੇਗਾ, ਪੁਲਿਸ ਕੁਝ ਸਮੇਂ ਬਾਅਦ ਮੈਨੂੰ ਜਿਹੜਾ ਰਿਹਾ ਕਰ ਦੂਗੀ ਕੁਝ ਨੋਰਮਲ ਜਿਹੀਆਂ ਧਾਰਾਵਾਂ ਲਾ ਕੇ? ਕਿਤੇ ਨਾ ਕਿਤੇ ਇਹ ਮਨ 'ਚ ਸੀ, ਜਾਂ ਫਿਰ ਲਾਲਚ ਦੇ ਅਧੀਨ ਜਾਂ ਡਰੱਗਸ ਵਗੈਰਾ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਭੇਜਿਆ ਜਾਂਦਾ ਹੈ? ਦੇਖੋ, ਨਸ਼ੀਲਾ ਪਦਾਰਥ ਦੀ ਤਾਂ ਜਿਹੜੀ ਗੱਲ ਆ, ਹੁਣ ਉਹ ਆਮ ਜਿਹੜੇ ਹੋਮ ਮਿਨਿਸਟਰ ਆ ਪੰਜਾਬ ਦਾ ਮਿਸਟਰ ਰੰਧਾਵਾ, ਉਹਨੇ ਇਹ ਗੱਲ ਕਹੀ ਆ ਕਿ ਸਾਡੇ CCTV ਕੈਮਰੇ ਦੇ ਵਿੱਚ ਆਇਆ ਕਿ ਉਹ ਤਕਰੀਬਨ 11 ਵਜੇ ਐਂਟਰ ਕਰ ਗਿਆ ਦਰਬਾਰ ਸਾਹਿਬ। ਉਸ ਤੋਂ ਬਾਅਦ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਖੁੱਲ੍ਹਾ ਮੈਦਾਨ ਆ ਉੱਥੇ ਜਾ ਕੇ ਸੌਂ ਗਿਆ। ਇੱਥੋਂ ਤਾਂ ਇਹ ਤਾਂ ਉਹ ਕਹਿੰਦੇ ਸਾਡੇ ਕੋਲ ਸਬੂਤ ਹੈ, ਪਰ ਕਿੱਥੋਂ ਐਂਟਰ ਕੀਤਾ, ਕਿਹੜੇ ਗੇਟ 'ਚ ਦੀ ਆਇਆ, ਕਿਹੜੀ ਗਲੀ 'ਚ ਦੀ ਆਇਆ, ਕਿਹੜੇ ਮੁਹੱਲੇ ਵਿੱਚ ਦੀ ਆਇਆ, ਕਿਹੜੇ ਸ਼ਾਪਿੰਗ ਕੰਪਲੈਕਸ ਦੇ ਰਾਹੀਂ ਉਹ ਐਂਟਰ ਕੀਤਾ, ਇਸ ਦਾ ਉਹਨਾਂ ਦੇ ਕੋਲ ਹਲੇ ਕੋਈ ਸਬੂਤ ਨਹੀਂ। ਉਹ ਕਹਿੰਦੇ ਅਸੀਂ ਛਾਣਬੀਨ ਕਰ ਰਹੇ ਹਾਂ। ਇਹ ਗੱਲ ਤਾਂ ਉਹਨਾਂ ਨੇ ਮੀਡੀਆ ਦੇ ਵਿੱਚ ਮੰਨੀ ਹੈ ਵੀ ਜੇ ਉਹ 11 ਵਜੇ ਐਂਟਰ ਕਰਦਾ, ਠੀਕ ਆ, ਤੁਸੀਂ ਉਸ 'ਤੇ ਕੋਈ ਪਾਬੰਦੀ ਲਗਾ ਨਹੀਂ ਸਕਦੇ, ਤੁਸੀਂ ਕਿਸੇ ਨੂੰ ਚੈੱਕ ਕਰ ਨਹੀਂ ਸਕਦੇ, ਕਿਉਂਕਿ ਉਹ ਇੱਕ ਧਾਰਮਿਕ ਬਹੁਤ ਵੱਡਾ ਸਥਲ ਆ ਦੁਨੀਆ ਦਾ, ਜਿਸ ਦੇ ਵਿੱਚ ਦੁਨੀਆ ਦੇ ਲੋਕ ਆਉਂਦੇ ਆ। ਕੋਈ ਜ਼ਰੂਰੀ ਤਾਂ ਨਹੀਂ ਸਾਰੇ ਸਿੱਖ ਹੀ ਆਉਂਦੇ ਆ, ਸਿੱਖ ਤੋਂ ਗੈਰ ਸਿੱਖ ਵੀ ਉੱਥੇ ਆਉਂਦੇ ਆ। ਔਰ ਹੁਣ ਬੜੀ ਇੱਕ ਮੰਦਭਾਗੀ ਗੱਲ ਇਹ ਆ ਕਿ ਮਾਨਤਾ ਸਥਲ ਬਣਾ ਦਿੱਤਾ। ਉਹ ਮਾਨਤਾ ਸਥਲ ਨਹੀਂ ਹੈ, ਉਹ ਸਿੱਖਾਂ ਦੀ ਧਾਰਮਿਕ ਆਸਥਾ ਦਾ ਐਪੀਸੈਂਟਰ ਹੈ, ਜਿੱਥੇ ਉਹਨਾਂ ਨੇ ਸਿੱਖ ਪਰੰਪਰਾਵਾਂ ਦੇ ਰਾਹੀਂ ਨਤਮਸਤਕ ਹੋਣਾ, ਉਹਨਾਂ ਨੇ ਸਿੱਖ ਇਤਿਹਾਸ ਨੂੰ ਯਾਦ ਰੱਖਣਾ, ਗੁਰਬਾਣੀ ਆਪਣੇ ਮਨਾਂ ਦੇ ਵਿੱਚ ਵਸਾਉਣੀ ਹੈ। ਇਸ ਦੇ ਉੱਤੇ ਇੱਕ ਬਹੁਤ ਇੰਪੋਰਟੈਂਟ ਸੁਪਰੀਮ ਕੋਰਟ ਦਾ ਫੈਸਲਾ ਜੋ 1984 ਦੇ ਵਿੱਚ ਆਇਆ, ਉਹ ਸੀ ਇੱਕ ਡੇਰਾਦਾਰ ਦਾ ਝਗੜਾ ਹੋਇਆ, ਸਮਝੇ ਕਿ ਨਹੀਂ? ਉਹ ਡੇਰਾਦਾਰ ਦਾ ਜਿਹੜਾ ਝਗੜਾ ਚੱਲਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। 3 ਹਿੰਦੂ ਜੱਜਾਂ ਨੇ 1984 ਦੇ ਵਿੱਚ ਯੂਨਾਨੀਮਸਲੀ ਇਹ ਫੈਸਲਾ ਦਿੱਤਾ ਕਿ ਡੇਰਾ ਇੱਕ ਹੋਰ ਚੀਜ਼ ਆ, ਜਿਹੜਾ ਗੁਰਦੁਆਰਾ ਉਹ ਡਿਫਰੈਂਟ ਹੈ। ਗੁਰਦੁਆਰੇ ਦੀਆਂ ਆਪਣੀਆਂ ਪਰੰਪਰਾਵਾਂ, ਗੁਰਦੁਆਰੇ ਦੀਆਂ ਆਪਣੀਆਂ ਐਸੈਂਸ਼ੀਅਲਿਟੀਜ਼ ਆ। ਜਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਉਹ ਕਹਿੰਦੇ ਹਨ ਵੀ ਅਤ ਜ਼ਰੂਰੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਏਗਾ। ਗੁਰਦੁਆਰੇ ਦੇ ਵਿੱਚ ਮਤਲਬ ਜਿਹੜਾ ਹੈਗਾ ਨਿਸ਼ਾਨ ਸਾਹਿਬ ਲਾਜ਼ਮੀ ਹੋਏਗਾ। ਗੁਰਦੁਆਰੇ ਦੇ ਵਿੱਚ ਕੀਰਤਨ ਹੋਏਗਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਗੁਰਦੁਆਰੇ 'ਚ ਗ੍ਰੰਥੀ ਹੋਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਾਕ ਲੈ ਕੇ ਉਸ ਦੀ ਵਿਆਖਿਆ ਕਰੇਗਾ, ਔਰ ਉਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅੱਗੇ ਕੀਰਤਨ ਹੋਏਗਾ, ਕੀਰਤਨੀ ਸਿੰਘ ਹੋਣਗੇ। ਔਰ ਇਹ ਸਾਰੀਆਂ, ਔਰ ਉਹ ਇੱਕ ਕਨਗਰੀਗੇਸ਼ਨ ਹੋਈ, ਸੰਗਤ, ਕਨਗਰੀਗੇਸ਼ਨ ਦਾ ਮਤਲਬ ਸੰਗਤ। ਇਹ ਚੀਜ਼ਾਂ ਗੁਰਦੁਆਰੇ ਦੀ ਟੋਟਲ ਆਇਡੈਂਟੀਟੀ ਨੂੰ ਐਕਸਪਲੇਨ ਕਰਦੀਆਂ। ਫਿਰ ਉਹ ਦੱਸਦੇ ਆ ਵੀ ਜਿਹੜਾ ਗੁਰਦੁਆਰਾ ਉਸ ਦੇ 'ਚ ਕੋਈ ਮੂਰਤੀ ਨਹੀਂ ਹੋ ਸਕਦੀ, ਉਸ ਦੇ ਵਿੱਚ ਕੋਈ ਕਿਸੇ ਕਿਸਮ ਦੀ ਸਮਾਧ ਨਹੀਂ ਹੋ ਸਕਦੀ, ਜਿਸ ਤਰ੍ਹਾਂ ਬਹੁਤ ਸਾਰੇ ਮਤਲਬ ਡੇਰਿਆਂ ਦੇ ਵਿੱਚ ਸਮਾਧਾਂ ਪੰਜਾਬ ਦੇ ਵਿੱਚ। ਤਾਂ ਉਹ ਬਹੁਤ ਅਹਿਮ ਫੈਸਲਾ ਮੈਂ ਸਮਝਦਾ, ਬਿਲਕੁਲ ਉਹਨਾਂ ਨੇ ਸਿੱਖੀ ਪਰੰਪਰਾਵਾਂ ਨੂੰ, ਸਿੱਖ ਇਤਿਹਾਸ ਨੂੰ, ਸਿੱਖਾਂ ਦੇ ਸਾਰੇ ਜੋ ਟੋਟਲ ਸਿੱਖੀ ਹੈ ਉਸ ਨੂੰ ਪੜ੍ਹ ਕੇ, ਸਮਝ ਕੇ, ਸੂਝ ਦੇ ਨਾਲ ਉਹ ਫੈਸਲਾ ਦਿੱਤਾ। 11-12 ਪੇਜ ਦਾ ਉਹ ਫੈਸਲਾ ਇੰਗਲਿਸ਼ ਦੇ ਵਿੱਚ ਦਿੱਤਾ ਹੋਵੇ। ਔਰ ਦੇਖੋ ਕਮਾਲ ਦੀ ਗੱਲ ਹੈ, ਉਹ 3 ਹਿੰਦੂ ਜੱਜ ਆ, ਉਹ ਇਹ ਕਹਿ ਰਿਹਾ ਵੀ ਮੰਦਿਰ ਦੀ ਜਿਹੜੀ ਪ੍ਰਥਾ ਉਹ ਹੋਰ ਹੈ, ਡੇਰੇ ਦੀ ਪ੍ਰਥਾ, ਡੇਰਾ ਕੋਈ ਸਿੱਖਾਂ ਦਾ ਧਾਰਮਿਕ ਸਥਾਨ ਨਹੀਂ, ਉਹ ਹਿੰਦੂਆਂ ਦਾ ਹੋ ਸਕਦਾ।
ਸਮਝੇ ਕਿ ਨਹੀਂ। ਉਸ ਦੇ ਵਿੱਚ ਮਤਲਬ ਡੇਰੇਦਾਰ ਹੋ ਸਕਦਾ, ਜਿਹੜੀ ਗੁਰੂ ਤੇ ਜਿਹੜੀ ਮਤਲਬ ਚੇਲੇ ਦੀ ਉਹਦੇ 'ਚ ਚੱਲਦੀਆਂ ਹੈਗੀਆਂ ਟਰੈਡੀਸ਼ਨਸ, ਇਸ ਦੇ ਵਿੱਚ ਇਸ ਕਿਸਮ ਦੀ। ਸਾਡਾ ਤਾਂ ਇਹ ਇੱਕ ਪ੍ਰਬੰਧ ਕਰਨ ਵਾਲੇ ਬੰਦੇ ਆ। ਗੁਰਦੁਆਰੇ ਦੇ ਵਿੱਚ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਏਗਾ, ਹੋਰ ਕੁਛ ਨਹੀਂ ਹੋਏਗਾ। ਗੁਰਦੁਆਰੇ ਦੇ ਕੈਂਪਸ ਦੇ ਵਿੱਚ ਨਿਸ਼ਾਨ ਸਾਹਿਬ ਹੋਏਗਾ। ਗੁਰਦੁਆਰੇ ਦੇ ਵਿੱਚ ਗ੍ਰੰਥੀ ਹੋਏਗਾ, ਜਿਹੜਾ ਕਿ ਗਿਆਨਵਾਨ ਹੋਏਗਾ, ਸੂਝਵਾਨ ਹੋਏਗਾ, ਸਮਝਦਾਰ ਹੋਏਗਾ। ਉਹਨੂੰ ਸਿੱਖ ਇਤਿਹਾਸ ਦਾ, ਗੁਰਬਾਣੀ ਦਾ ਪੂਰਾ ਸੂਝ ਸਮਝ ਗਿਆਨ ਹੋਏਗਾ। ਤੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੜੀਆਂ ਡਿਟੇਲ 'ਚ ਦਿੱਤੀਆਂ। ਔਰ ਉਹਨਾਂ ਨੇ ਕਿਹਾ ਵੀ ਉਹਦੇ 'ਚ ਕੋਈ ਮੂਰਤੀ ਨਹੀਂ ਹੋ ਸਕਦੀ, ਕੋਈ ਤਸਵੀਰ ਨਹੀਂ ਹੋ ਸਕਦੀ। ਇੱਥੋਂ ਤੱਕ ਉਹਨਾਂ ਨੇ ਮਤਲਬ ਬਹੁਤ ਹੀ ਸਹੀ ਫੈਸਲਾ ਦਿੱਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਦਿੱਤਾ, ਡੇਰੇਦਾਰ ਦੇ ਖਿਲਾਫ ਦਿੱਤਾ। ਸਮਝੇ ਕਿ ਨਹੀਂ। ਤੋ ਇਸ ਕਰਕੇ ਸਾਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਆ, ਸਾਨੂੰ ਸਮਝਣ ਦੀ ਜ਼ਰੂਰਤ ਆ। ਤੋ ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆ, ਉਹਦਾ ਇੱਕ ਵਿਲੱਖਣ ਸਟੇਟਸ ਆ। ਇਸ ਦੇ ਉੱਤੇ ਵੀ ਸੁਪਰੀਮ ਕੋਰਟ ਦਾ ਇੱਕ ਫੈਸਲਾ, ਉਹ ਗੁਰਦੁਆਰੇ ਦੇ ਉੱਤੇ, ਗੁਰਦੁਆਰਾ ਕੀ ਚੀਜ਼ ਆ ਉਸ ਦੇ ਉੱਤੇ ਫੈਸਲਾ। ਦੂਸਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਆ ਉਸ ਦੇ ਉੱਤੇ ਫੈਸਲਾ। ਉਹ ਅੱਡ ਫੈਸਲਾ ਸੁਪਰੀਮ ਕੋਰਟ ਦਾ 21 ਪੇਜ ਦਾ ਫੈਸਲਾ, ਉਹ ਵੀ 3 ਜੱਜਾਂ ਦੀ ਯੂਨੈਨਿਮਸ ਡਿਸੀਜਨ ਹੈਗੀ ਹੈ। ਉਸ ਦੇ ਵਿੱਚ ਵੀ ਉਹਨੇ ਕਿਹਾ ਜੁਰਿਸਟਿਕ ਪਰਸਨ ਆ, ਜਿਉਂਦਾ ਜਾਗਦਾ ਸਾਕਸ਼ਾਤ ਗੁਰੂ ਆ ਸਿੱਖਾਂ ਦਾ ਇਹ। ਔਰ ਉਹ ਜਿਉਂਦਾ ਜਾਗਦਾ ਸਾਕਸ਼ਾਤ ਗੁਰੂ ਆ। ਔਰ ਉਹ ਗੁਰਬਾਣੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਦੇ 'ਚ ਲਿਖਿਆ ਪੋਥੀ ਪਰਮੇਸ਼ਰ ਕਾ ਥਾਨ, ਇਹ ਰੱਬ ਆ ਸਾਡੇ ਲਈ, ਜਿਉਂਦਾ ਜਾਗਦਾ ਰੱਬ ਆ ਸਾਡੇ ਲਈ। ਇਸ ਕਿਸਮ ਦੀ ਕੋਈ ਦੂਸਰੀ ਸਕ੍ਰਿਪਚਰ ਨਹੀਂ ਹੈਗੀ। ਉਹ ਸਕ੍ਰਿਪਚਰਸ ਹੈਗੀਆਂ, ਇਹ ਜਿਉਂਦਾ ਜਾਗਦਾ ਸਾਕਸ਼ਾਤ ਗੁਰੂ ਆ ਸਾਡਾ। ਸੋ ਜਿਉਂਦੇ ਜਾਗਦੇ ਸਾਕਸ਼ਾਤ ਗੁਰੂ ਨੂੰ ਜਦੋਂ ਕੋਈ ਬੰਦਾ ਡਿਸਟਰਬ ਕਰੇਗਾ ਤਾਂ ਪ੍ਰੋਵੋਕੇਸ਼ਨ ਕੁਦਰਤੀ ਹੋਏਗੀ। ਤਾਂ ਜਦੋਂ ਉਹ ਪ੍ਰੋਵੋਕੇਸ਼ਨ ਹੋਈ ਆ ਉੱਥੇ, ਉਸ ਪ੍ਰੋਵੋਕੇਸ਼ਨ ਦੇ ਨਾਲ, ਕਿਉਂਕਿ ਐਕਸਟ੍ਰੀਮ ਕਿਸਮ ਦੀ ਉਸ ਬੰਦੇ ਨੇ ਐਕਟ ਕੀਤਾ, ਐਂਟੀ ਸਿੱਖ, ਸੈਕਰੀਲੀਜੀਅਸ, ਬੇਅਦਬੀ ਦਾ ਮਤਲਬ ਬਹੁਤ ਘਿਨਾਉਣਾ। ਔਰ ਉਸ ਜਗ੍ਹਾ 'ਤੇ ਜਿਹੜਾ ਸੈਂਕਟਮ ਸੈਂਟੋਰਮ ਆ ਸਿੱਖਾਂ ਦਾ, ਹੋਲੀਐਸਟ ਆਫ ਦੀ ਹੋਲੀ, ਉਹਦਾ ਵੀ ਜਿਹੜਾ ਸੈਂਟਰਲ ਪੁਆਇੰਟ ਆ, ਉੱਥੇ ਤੱਕ ਉਹ ਬੰਦਾ ਪਹੁੰਚ ਗਿਆ। ਮੇਰੀ ਸਮਝ ਇਹਦੇ ਵਿੱਚ ਮੈਂ ਤੁਹਾਡਾ ਇੱਕ ਪੱਖ ਹੋਰ ਜਾਣਨਾ ਚਾਹੁੰਦਾ ਕਿ ਜਿਵੇਂ 2 ਧਿਰਾਂ ਬਣੀਆਂ ਹੋਈਆਂ, ਇੱਕ ਵਿਰੋਧ ਕਰ ਰਹੀਆਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਦਾ ਦਰਬਾਰ ਸਾਹਿਬ ਦੇ ਅੰਦਰ ਇਸ ਮਨਸ਼ਾ ਦੇ ਨਾਲ ਆਉਂਦਾ, ਉਹਨੂੰ ਮੌਤ ਦੇ ਘਾਟ ਨਹੀਂ ਸੀ ਉਤਾਰਨਾ ਚਾਹੀਦਾ। ਪਰ ਦੂਜੇ ਤੌਰ 'ਤੇ ਸੁਭਾਵਿਕ ਹੁੰਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਸ ਨੂੰ ਜਾਗਤ ਜੋਤ ਕਿਹਾ ਜਾਂਦਾ ਹੈ, ਜਦੋਂ ਇਸ ਤਰੀਕੇ ਦੇ ਨਾਲ ਕੋਈ ਬੇਅਦਬੀ ਕਰ ਦਿੰਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਤਹੀਆ ਕਰਦਾ, ਤਾਂ ਉਸ ਨੂੰ ਜਿਹੜਾ ਸੰਗਤਾਂ ਦੇ ਵੱਲੋਂ ਸੋਧਾ ਲਾ ਦੇਣਾ, ਉਹ ਵੀ ਇੱਕ ਸੁਭਾਵਿਕ ਹੁੰਦਾ, ਜੋਸ਼ ਹੁੰਦਾ ਸੰਗਤ ਦਾ। ਪਰ ਜੇ ਤੁਹਾਡੇ ਪੱਖ ਨੂੰ ਜਾਣਨਾ ਹੋਵੇ ਤਾਂ ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ, ਮੇਰਾ ਇਸ ਬਾਰੇ ਕਹਿਣਾ ਇਹ ਆ, ਜੇ ਉਹ ਪਕੜਿਆ ਜਾਂਦਾ ਉਹਦੀ ਪ੍ਰੋਪਰ ਇੰਟੈਰੋਗੇਸ਼ਨ ਹੋਣੀ ਸੀ। ਉਸ ਗੱਲ ਤੱਕ ਆਪਾਂ ਪਹੁੰਚ ਸਕਦੇ ਸੀ ਜਿਹੜਾ ਕਿ ਉਸ ਨੂੰ ਇਸ ਘਿਨਾਉਣੇ ਐਕਟ ਦੇ ਲਈ ਉਸ ਨੂੰ ਟ੍ਰੇਨਿੰਗ ਦੇ ਕੇ ਜਾਂ ਉਸ ਨੂੰ ਜੋ ਡਾਇਰੈਕਸ਼ਨ ਦੇ ਕੇ ਉਸ ਨੇ ਭੇਜਿਆ, ਉਹਦਾ ਅਨਫੋਲਡ ਹੋਣਾ ਬਹੁਤ ਜ਼ਰੂਰੀ ਸੀ। ਹੁਣ ਹਾਲੇ ਤੱਕ ਸਾਨੂੰ ਇਹੀ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਆ, ਕਿੱਥੇ ਦਾ ਰਹਿਣ ਵਾਲਾ, ਉਹਦੀ ਕੀ ਆਇਡੈਂਟੀ ਹੈ, ਕੀ ਉਹਦਾ ਨਾਂ ਆ, ਕੀ ਉਹਦਾ ਪਿਛੋਕੜ ਆ, ਕਿਉਂ ਉਹ ਇੱਥੇ ਤੱਕ ਆਇਆ। ਸਮਝੇ ਕਿ ਨਹੀਂ। ਤੋ ਇਹ ਗੱਲ ਕੰਨਿਓ ਮਤਲਬ ਥੋੜ੍ਹੀ ਜਿਹੀ ਕੁਤਾਹੀ ਹੋ ਗਈ ਉੱਥੇ। ਉਹ ਕੁਤਾਹੀ ਕੁਦਰਤੀ ਸੀ ਕਿਉਂਕਿ ਪ੍ਰੋਵੋਕੇਸ਼ਨ ਇੰਨੀ ਐਕਸਟ੍ਰੀਮ 'ਤੇ ਸੀਗੀ ਜਿਹੜੀ ਕਿ ਟੋਲਰੇਟ ਕੀਤੀ ਨਹੀਂ ਸੀ ਜਾ ਸਕਦੀ। ਉੱਥੇ ਤਾਂ ਫਿਰ ਮਤਲਬ ਰੈਸ਼ਨੈਲਿਟੀ ਪ੍ਰਵੇਲ ਨਹੀਂ ਨਾ ਕਰਦੀ, ਉੱਥੇ ਤਾਂ ਇਮੋਸ਼ਨਸ ਹੀ ਪ੍ਰਵੇਲ ਕਰਦੇ ਆ। ਤੋ ਉਸ ਇਮੋਸ਼ਨਲ ਪ੍ਰੋਵੋਕੇਸ਼ਨ ਦੇ ਵਿੱਚ ਲੋਕਾਂ ਨੇ ਉਹ ਮਤਲਬ ਉਸ ਨੂੰ ਜੋ ਵੀ ਕੁੱਟਮਾਰ ਕੀਤੀ, ਉਸ ਤੋਂ ਬਾਅਦ ਉਹ ਮਰ ਗਿਆ। ਲੇਕਿਨ ਉਹਦੇ ਮਰਨ ਦੇ ਨਾਲ ਇੱਕ ਬੜੀ ਮਾੜੀ ਗੱਲ ਇਹ ਹੋ ਗਈ ਆ ਕਿ ਸਾਨੂੰ ਉਹਦੀ ਆਇਡੈਂਟੀਟੀ ਦਾ ਹੀ ਨਹੀਂ ਹਾਲੇ ਤੱਕ ਪਤਾ, ਫਿਰ ਉਹਦੇ ਪਿਛੋਕੜ ਦਾ ਨਹੀਂ ਪਤਾ, ਫਿਰ ਉਹਨੂੰ ਜਿਹੜੇ ਬੰਦੇ ਨੇ ਇਸ ਗੰਦੀ ਕਰਤੂਤ ਕਰਨ ਦੇ ਲਈ ਭੇਜਿਆ ਜਾਂ ਜੋ ਵੀ ਉਸ ਦੇ ਮਨ ਦੇ ਵਿੱਚ, ਉਹਦੀ ਮਾਨਸਿਕਤਾ ਦੇ ਵਿੱਚ, ਜਾਂ ਕੋਈ ਉਸ ਨੂੰ ਇਸ ਕਿਸਮ ਦਾ ਦੇ ਕੇ ਡਾਇਰੈਕਸ਼ਨ ਦੇ ਕੇ ਭੇਜਿਆ, ਉਹਦਾ ਪਤਾ ਲੱਗਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਸੰਗਤ ਦਾ ਰੋਸਾ ਹੈ ਕਿ ਪੁਲਿਸ ਦੇ ਕੋਲੋਂ ਕਈ ਵਾਰ ਇਨਕੁਆਇਰੀਆਂ ਹੋਈਆਂ ਪਰ ਪੁਲਿਸ ਪਤਾ ਨਹੀਂ ਲਗਾ ਸਕੀ ਕਿ ਕਿਹਨਾਂ ਨੇ ਭੇਜਿਆ, ਕਿਵੇਂ ਭੇਜਿਆ। ਉਹੀ ਤਾਂ ਤੁਹਾਨੂੰ ਬੇਨਤੀ ਕੀਤੀ ਆ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਟੈਲੀਜੈਂਸ ਹਾਇਰ ਕਰਨੀ ਚਾਹੀਦੀ ਆ, ਜਿਹੜੀ ਇੰਟੈਲੀਜੈਂਸ ਦੀ ਕ੍ਰੈਡੀਬਿਲਿਟੀ ਹੋਵੇ, ਜਿਸ ਇੰਟੈਲੀਜੈਂਸ ਦਾ ਇਹ ਸਾਨੂੰ ਪਤਾ ਹੋਵੇ ਵੀ ਇਹ ਬਿਲਕੁਲ ਅਨਇਨਫਲੂਐਂਸਡ ਆ ਕਿਸੇ ਹੋਰ ਪਾਸਿਓਂ, ਔਰ ਉਸ ਨੂੰ ਉਸ ਦੀ ਪ੍ਰੋਪਰ ਟ੍ਰੇਨਿੰਗ ਆ, ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੱਢ ਕੇ ਸਾਡੇ ਅੱਗੇ ਰੱਖ ਦੇਣਗੇ, ਜਿਨ੍ਹਾਂ ਦੇ ਨਾਲ ਅਸੀਂ ਕਨਵਿੰਸ ਹੋ ਕੇ ਉਸ ਜੜ ਤੱਕ ਪਹੁੰਚ ਜਾਵਾਂਗੇ। ਜਿਹੜੀਆਂ ਇਹ ਕਿਸਮ ਦੀਆਂ ਘਿਨਾਉਣੀਆਂ ਪ੍ਰੋਵੋਕੇਸ਼ਨਸ ਔਰ ਇਸ ਕਿਸਮ ਦਾ ਘਿਨਾਉਣੇ ਐਕਟ ਕਰਵਾ ਰਿਹਾ, ਤਾਂ ਉਹ ਬਹੁਤ ਲਾਜ਼ਮੀ ਆ, ਉਹ ਬਹੁਤ ਜ਼ਰੂਰੀ ਸੀ।
ਪਰ ਹੁਣ ਮਤਲਬ ਦੇਖੋ ਕਿ ਹਾਲਾਤਾਂ 'ਤੇ ਕਈ ਵਾਰੀ ਇਨਸਾਨਾਂ ਦਾ ਆਪਣਾ ਕਾਬੂ ਨਹੀਂ ਹੁੰਦੀ ਹੈ, ਉਹ ਹੋ ਜਾਂਦੀਆਂ। ਤੋ ਉਹ ਹੋ ਜਾਂਦੀ ਹੈ ਉਸ ਵੇਲੇ ਤਾਂ ਇਸ ਗੱਲ ਦੀ ਬੰਦੇ ਨੂੰ ਕਹੇ ਨਾ ਵੀ ਕੋਈ ਹੁਣ ਕਹੀ ਜਾਂਦੇ ਆ ਲੋਕ ਵੀ ਉਹਨਾਂ ਨੂੰ ਨਹੀਂ ਕੁੱਟਣਾ ਮਾਰਨਾ ਚਾਹੀਦਾ ਸੀ, ਪਰ ਉਹ ਔਨ ਦੀ ਸਪੌਟ। ਹੁਣ ਜੇ ਕੋਈ ਮੇਰੇ 'ਤੇ ਅਟੈਕ ਕਰ ਰਿਹਾ, ਫਰਜ਼ ਕਰੋ ਮੈਂ ਆਪਣੇ ਡਿਫੈਂਸ ਦੇ ਲਈ ਉਸ ਨੂੰ ਕਾਊਂਟਰ ਅਟੈਕ ਕਰ ਰਿਹਾ, ਤਾਂ ਇਹ ਤਾਂ ਕੋਈ ਕ੍ਰਾਈਮ ਨਹੀਂ ਹੈ। ਤੋ ਜੇ ਸਾਡੇ ਗੁਰੂ 'ਤੇ ਜਿਹੜਾ ਜਿਉਂਦਾ ਜਾਗਦਾ ਸਾਕਸ਼ਾਤ ਗੁਰੂ ਆ, ਕਾਰਪੋਰੇਟ ਗੁਰੂ ਆ ਸਿੱਖਾਂ ਦਾ, ਜੁਰਿਸਟਿਕ ਪਰਸਨ ਜਿਹਦਾ ਸਟੇਟਸ ਸੁਪਰੀਮ ਕੋਰਟ ਨੇ ਦਿੱਤਾ ਹੋਇਆ, ਉਸ ਦੇ ਉੱਤੇ ਕੋਈ ਬੰਦਾ ਦੇਖੋ ਨਾ, ਉਹਨੇ ਉਹ ਜਿਹੜੀ ਸੀ ਪਾਰ ਕਰਕੇ ਉਸ ਤੋਂ ਬਾਅਦ ਉਹਨੇ ਕਿਰਪਾਨ ਚੱਕ ਲਈ ਹੈ। ਕਿਰਪਾਨ ਜੇ ਉਸ ਨੂੰ ਨਾ ਠੱਲਿਆ ਜਾਂਦਾ ਉੱਥੇ, ਹੋ ਸਕਦਾ ਸੀ ਉਹ ਕਿਰਪਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮਾਰਦਾ, ਜਾਂ ਜਿਹੜੇ ਗ੍ਰੰਥੀ ਸਾਹਿਬ ਵਿਚਾਰੇ ਪਾਠ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਵਾਰ ਕਰਦਾ, ਜਾਂ ਨਾਲ ਬੈਠਾ ਇੱਕ ਸਿੱਖ ਸੀ ਸਿੰਘ ਜਿਹੜਾ ਨਾਲ ਬੈਠਾ ਹੁੰਦਾ ਡਿਊਟੀ 'ਤੇ, ਉਹਦੇ 'ਤੇ ਅਟੈਕ ਕਰਦਾ। ਹੁਣ ਇਹ ਤਾਂ ਆਪਾਂ ਕਹਿ ਨਹੀਂ ਨਾ ਸਕਦੇ। ਫਿਰ ਉਹਨੇ ਜਦੋਂ ਕਿਰਪਾਨ ਚੱਕ ਹੀ ਲਈ ਤਾਂ ਇਹਦਾ ਮਤਲਬ ਤਾਂ ਇਹ ਹੈ ਵੀ ਉਹ ਕਿਰਪਾਨ ਨੂੰ ਇਸਤੇਮਾਲ ਕਰੇਗਾ, ਇਹ ਤਾਂ ਕੁਦਰਤੀ ਹੈ, ਨੈਚੁਰਲ। ਤੋ ਜਦੋਂ ਇਹ ਕਿਰਪਾਨ ਨੂੰ ਜੇ ਕੋਈ ਬੰਦਾ ਕਿਸੇ 'ਤੇ ਵਾਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਕਾਨੂੰਨੀ ਤੌਰ 'ਤੇ ਵੀ ਉਸ ਨੂੰ ਡਿਫੈਂਡ ਕਰਨਾ ਬਣਦਾ ਹੈਗਾ। ਜਿਹੜਾ ਉੱਥੇ ਬੈਠਾ ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨਾ। ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਦੇ ਨਾਲ ਗੱਲ ਜੋੜਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਜਦੋਂ ਤੁਹਾਡੇ 'ਤੇ ਕੋਈ ਅਟੈਕ ਕਰਦਾ ਤਾਂ ਸੁਭਾਵਿਕ ਹੈ ਤੁਸੀਂ ਵੀ ਅਟੈਕ ਦਾ ਜਵਾਬ ਅਟੈਕ ਵਿੱਚ ਦਿੰਦੇ ਹੋ, ਪਰ ਉਧਰ ਸਿਆਸਤ ਦੇ ਵੱਲੋਂ ਇਸ ਮਸਲੇ ਨੂੰ ਗਰਮਾਇਆ ਜਾ ਰਿਹਾ ਹੈ ਕਿ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਭਿਸ਼ੇਕ ਸਿੰਘ ਵੀ ਹੈ, ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਮਾਰਿਆ, ਮੌਤ ਦੇ ਘਾਟ ਉਤਾਰਿਆ, ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਨਾਲ ਜਿਹੜੀਆਂ ਜ਼ਹਿਰ ਕਿਉਂ ਉਗਲਸ਼ਿਆ ਜਾ ਰਿਹਾ ਹੈ? ਸਾਹਿਬ ਨੂੰ ਪੁੱਛੋ, ਤੁਹਾਡੇ 'ਤੇ ਜਦੋਂ ਤੁਸੀਂ ਵੀ ਇੱਕ ਐਸੀ ਗੰਦੀ ਹਰਕਤ ਕੀਤੀ ਸੀ ਕਾਰ 'ਚ ਬੈਠਿਆਂ ਤੋਂ, ਤਾਂ ਉਸ ਦਾ ਨੋਟਿਸ ਲਿਆ ਸੀ ਔਰ ਤੁਹਾਡੀ ਬਹੁਤ ਜ਼ਿਆਦਾ ਉਸ 'ਤੇ ਮਤਲਬ ਤੋਹੀਨ ਹੋਈ ਸੀ, ਬੇਇੱਜ਼ਤੀ ਹੋਈ ਸੀ। ਇਸੇ ਤਰੀਕੇ ਨਾਲ ਜੇ ਤੁਹਾਡੇ 'ਤੇ ਕੋਈ ਬੰਦਾ ਅਟੈਕ ਕਰ ਰਿਹਾ, ਫਰਜ਼ ਕਰੋ ਮੁੱਕਾ ਹੀ ਮਾਰ ਰਿਹਾ ਜਾਂ ਥੱਪੜ ਹੀ ਮਾਰ ਰਿਹਾ, ਤੁਸੀਂ ਉਸ ਨੂੰ ਦੂਜੀ ਗੱਲ ਤਾਂ ਕਰੋਗੇ ਨਹੀਂ ਉਹਦੇ ਸਾਹਮਣੇ, ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰੋਗੇ। ਉਸ ਦੇ ਐਕਟ ਨੂੰ ਮਤਲਬ ਤੁਸੀਂ ਕਿਸੇ ਵੀ ਤਰੀਕੇ ਨਾਲ ਰੋਕ ਕੇ ਉਸ 'ਤੇ ਕਾਊਂਟਰ ਅਟੈਕ ਕਰੋਗੇ ਤਾਂ ਕਿ ਤੁਹਾਨੂੰ ਉਹ ਹੋਰ ਤਰੀਕੇ ਨਾਲ ਬੁਰੀ ਤਰ੍ਹਾਂ ਝੁਲਸੇ ਨਾ। ਤੋ ਸਿੰਘਵੀ ਸਾਹਿਬ ਨੂੰ ਮੈਂ ਰਾਤ ਵੀ ਕਹੀ ਸੀ ਕਿਸੇ TV ਚੈਨਲ ਦੇ ਉੱਤੇ ਵੀ ਦੋ ਜਿਹੜੇ ਫੈਸਲੇ ਆ ਸੁਪਰੀਮ ਕੋਰਟ ਦੇ, ਔਰ ਦੋਨੇ ਫੈਸਲੇ ਤਿੰਨ ਹਿੰਦੂ ਜੱਜਾਂ ਨੇ ਕੀਤੇ ਹੋਏ, ਯੂਨੈਨਿਮਸਲੀ ਕੀਤੇ, ਉਹਦੇ 'ਚ ਕੋਈ ਡਾਇਸੈਂਟ ਤੇ ਡਿਫਰੈਂਸ ਆਫ ਓਪੀਨੀਅਨ ਨਹੀਂ। ਉਹ ਪੜ੍ਹ ਲੈਣੇ ਚਾਹੀਦੇ ਆ। ਉਹ ਪੜ੍ਹਨ ਤੋਂ ਬਾਅਦ ਸਿੰਘਵੀ ਸਾਹਿਬ ਨੂੰ ਸਮਝ ਆ ਜਾਏਗੀ ਕਿ ਸਿੱਖ ਪਰੰਪਰਾਵਾਂ ਕੀ ਆ, ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਕੀ ਆ, ਦੂਸਰੇ ਮਤਲਬ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਦੇ ਮੁਕਾਬਲੇ 'ਚ ਸਿੱਖਾਂ ਦੇ ਗ੍ਰੰਥ ਦੀ ਕੀ ਯੂਨੀਕਨੈਸ ਆ। ਇਹ ਉਹਨਾਂ ਨੇ ਬੜੀ ਸੂਝ ਦੇ ਨਾਲ, ਬੜੀ ਸਮਝ ਦੇ ਨਾਲ, ਬੜੀ ਮਤਲਬ ਡੈਪਥ ਦੇ ਵਿੱਚ ਜਾ ਕੇ ਦੋਨਾਂ ਦੇ ਵਿੱਚ ਗੁਰਦੁਆਰੇ ਦੀ ਕੀ ਮਤਲਬ ਡੈਫੀਨੇਸ਼ਨ ਆ, ਗੁਰਦੁਆਰਾ ਕੀ ਚੀਜ਼ ਆ, ਕਿਸ ਤਰੀਕੇ ਨਾਲ ਗੁਰਦੁਆਰਾ ਡੇਰਿਆਂ ਨਾਲੋਂ, ਦੂਸਰੇ ਮੰਦਰਾਂ ਨਾਲੋਂ, ਦੂਸਰੇ ਮਸਜਿਦਾਂ ਨਾਲੋਂ, ਗਿਰਜਿਆਂ ਨਾਲੋਂ ਜਾਂ ਦੂਸਰੇ ਧਾਰਮਿਕ ਸਥਲਾਂ ਨਾਲੋਂ ਕਿਸ ਤਰ੍ਹਾਂ ਫ਼ਰਕ ਹੈਗਾ। ਇਸੇ ਤਰੀਕੇ ਨਾਲ ਜਿਹੜਾ ਸਿੱਖਾਂ ਦਾ ਧਾਰਮਿਕ ਜੋ ਹੈ ਕਿਤਾਬ ਆ, ਜਿਹੜੀ ਹੋਲੀਐਸਟ ਆਫ ਦੀ ਹੋਲੀ ਸਾਡੀ ਬੁੱਕ ਹੈ ਜਿਹੜੀ, ਉਹਦਾ ਮਤਲਬ ਕੀ ਸਟੇਟਸ ਆ, ਕੀ ਉਹਦੀ ਪੋਜੀਸ਼ਨ ਆ, ਕਿਸ ਤਰੀਕੇ ਨਾਲ ਸਿੱਖ ਉਹਨੂੰ ਸਮਝਦੇ ਆ, ਉਹ ਸਕ੍ਰਿਪਚਰ ਨਹੀਂ ਹੈ, ਉਹ ਜਿਉਂਦਾ ਜਾਗਦਾ ਸਾਕਸ਼ਾਤ ਗੁਰੂ ਆ, ਜੁਰਿਸਟਿਕ ਪਰਸਨ, ਜਿਸ ਨੂੰ ਸੁਪਰੀਮ ਕੋਰਟ ਨੇ ਯੂਜ਼ ਕੀਤਾ। ਜੁਰਿਸਟਿਕ ਪਰਸਨ ਉਹ ਹੁੰਦਾ ਜਿਹਦੇ ਨਾਂ ਦੇ ਉੱਤੇ ਕਿਸੇ ਜਾਇਦਾਦ ਦੀ ਰਜਿਸਟਰੀ ਕਰਾਈ ਜਾ ਸਕੇ ਤੇ ਇੰਤਕਾਲ ਹੋ ਜੇ ਤੇ ਉਹਨੂੰ ਪੋਜੈਸ਼ਨ ਮਿਲ ਜਾਂਦਾ। ਉਹ ਤਾਂ ਜਿਉਂਦੇ ਜਾਗਦੇ ਬੰਦਿਆਂ ਨੂੰ ਮਿਲਦਾ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਜਿਉਂਦੇ ਜਾਗਦੇ ਸਾਕਸ਼ਾਤ ਗੁਰੂ ਦਾ, ਔਰ ਉਹੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਹੈ। ਗੁਰੂ ਨੇ ਕੀ ਕਿਹਾ? ਪੋਥੀ ਪਰਮੇਸ਼ਰ ਕਾ ਥਾਨ। ਜਿਹੜੇ ਦੂਜੇ ਧਾਰਮਿਕ ਗ੍ਰੰਥ ਆ ਉਹਨਾਂ ਦਾ ਉਹ ਸਟੇਟਸ ਨਹੀਂ, ਉਹ ਮਤਲਬ ਪਰਮੇਸ਼ਰ ਦਾ ਥਾਨ ਨਹੀਂ ਹੈਗੇ, ਉਹ ਰਸਤਾ ਦੱਸਦੇ ਆ ਪਰਮੇਸ਼ਰ ਨੂੰ ਪਹੁੰਚਣ ਦਾ। ਵੀ ਆ ਤੁਸੀਂ ਰਿਚੁਅਲਸ ਕਰ ਲਓ, ਆ ਤੁਸੀਂ ਜਿਹੜੇ ਮਤਲਬ ਮੂਰਤੀਆਂ ਉਹਨਾਂ ਨੂੰ ਇਸ਼ਨਾਨ ਕਰਾ ਦਿਓ, ਉਹਨਾਂ ਨੂੰ ਭੋਜਨ ਛਕਾ ਦਿਓ, ਉਹਨਾਂ ਨੂੰ ਬਸਤਰ ਪਹਿਨਾ ਦਿਓ, ਉਹਨਾਂ ਨੂੰ ਦੁੱਧ ਪਿਲਾ ਦਿਓ। ਮਤਲਬ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੇ ਰਿਚੁਅਲਸ ਕਰੋਗੇ ਤੁਸੀਂ ਰੱਬ ਤੱਕ ਪਹੁੰਚ ਜਾਓਗੇ। ਸਾਡੇ ਲਈ ਕੋਈ ਰੱਬ ਨਹੀਂ ਹੈ, ਸਾਡੇ ਲਈ ਰੱਬ ਜਿਉਂਦਾ ਜਾਗਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਗੱਲ ਸਿੰਘਵੀ ਸਾਹਿਬ ਨੂੰ ਨਹੀਂ ਸਮਝ, ਕਿਉਂਕਿ ਸਿੰਘਵੀ ਸਾਹਿਬ ਨੇ ਉਹੀ ਚੀਜ਼ਾਂ ਪੜ੍ਹੀਆਂ ਜਿਨ੍ਹਾਂ ਤੋਂ ਉਹਨਾਂ ਨੂੰ ਪੈਸੇ ਮਿਲਦੇ ਆ, ਜਿਹੜੇ ਕੇਸ ਉਹ ਲੜਦੇ ਆ। ਪਰ ਇਹ ਕੇਸ ਵੀ ਸੁਪਰੀਮ ਕੋਰਟ ਦੇ ਦੋ ਬਹੁਤ ਵੱਡੇ ਫੈਸਲੇ, ਗੁਰਦੁਆਰਾ ਕੀ ਚੀਜ਼ ਆ ਜਿਹੜਾ ਮੈਂ ਤੁਹਾਨੂੰ ਐਕਸਪਲੇਨ ਕੀਤਾ,
ਗੁਰਦੁਆਰੇ ਦੀ ਹਰ ਮਤਲਬ ਚੀਜ਼ ਉਹਨਾਂ ਨੇ ਹਰ ਐਂਗਲ ਤੋਂ ਬਹੁਤ ਬਰੀਕੀ 'ਚ ਜਾ ਕੇ ਦੱਸੀ ਵੀ ਉਹਦੇ 'ਚ ਕੋਈ ਤਸਵੀਰ ਨਹੀਂ ਲੱਗ ਸਕਦੀ, ਉਹਦੇ 'ਚ ਕੋਈ ਮੂਰਤੀ ਨਹੀਂ ਹੋ ਸਕਦੀ, ਉਹਦੇ 'ਚ ਕੋਈ ਸਮਾਧ ਨਹੀਂ ਹੋ ਸਕਦੀ, ਉਹਦੇ 'ਚ ਕੋਈ ਇਸ ਕਿਸਮ ਦੀ ਧੂਪ ਧਾਪ ਜੀ ਜਿਹੜੀ ਪਾ ਕੇ ਕਰਦੇ ਆ ਰਿਚੁਅਲਸ ਨਹੀਂ ਹੋ ਸਕਦੀ। ਗੁਰਦੁਆਰੇ ਦੀਆਂ ਆਪਣੀਆਂ ਪਰੰਪਰਾਵਾਂ ਹੈਗੀਆਂ ਜਿਹੜੀਆਂ ਬੜੀ ਕਲੀਅਰਲੀ ਐਸਟੈਬਲਿਸ਼ਡ ਹੈਗੀਆਂ, ਔਰ ਉਹ ਸੁਪਰੀਮ ਕੋਰਟ ਦਾ ਯੂਨੈਨਿਮਸ 3 ਜੱਜਾਂ ਦਾ ਫੈਸਲਾ, 3 ਜੱਜ ਹਿੰਦੂ ਆ, ਸਿੱਖ ਉਹਨਾਂ ਦੇ ਵਿੱਚ ਕੋਈ ਨਹੀਂ ਹੈ। ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਆ, ਉਹਦਾ ਦੂਜੀਆਂ ਧਾਰਮਿਕ ਪੁਸਤਕਾਂ ਦੇ ਨਾਲ ਕਿਸ ਤਰ੍ਹਾਂ ਡਿਫਰੈਂਸ ਹੈਗਾ, ਉਹ ਇੱਕ ਸੈਪਰੇਟ ਫੈਸਲਾ। ਉਹਦੇ 21 ਜੱਜਾਂ ਨੇ 21 ਪੇਜ ਦੀ ਉਹ ਜੱਜਮੈਂਟ ਆ, ਉਹ ਵੀ 3 ਹਿੰਦੂ ਜੱਜਾਂ ਦੀ ਯੂਨੈਨਿਮਸ ਆ, ਉਹਦੇ 'ਚ ਕੋਈ ਡਿਸੈਂਟ ਨਹੀਂ, ਕੋਈ ਡਿਫਰੈਂਸ ਆਫ ਓਪੀਨੀਅਨ ਨਹੀਂ। ਮੈਂ ਦਾਤ ਦਿੰਦਾ 6 ਦੇ 6 ਉਹਨਾਂ ਜੱਜਾਂ ਨੂੰ ਜਿਨ੍ਹਾਂ ਨੇ ਗੁਰਦੁਆਰੇ ਦੀ ਜਿਹੜੀ ਕਲੈਰਿਟੀ ਦਿੱਤੀ ਹੈ ਵੀ ਗੁਰਦੁਆਰਾ ਕੀ ਚੀਜ਼ ਆ, ਕੀ ਸਿੱਖ ਪਰੰਪਰਾਵਾਂ ਦੇ ਮੁਤਾਬਕ ਆ, ਇਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਆ, ਉਹ ਮੈਂ ਉਹਨਾਂ ਅੱਗੇ ਮਤਲਬ ਸਿਰ ਝੁਕਾਉਣਾ ਕਿ ਉਹਨਾਂ ਨੇ ਇੰਨੀ ਸੂਝ, ਇੰਨੀ ਸਮਝ, ਇੰਨੇ ਗਿਆਨ ਔਰ ਇੰਨੀ ਕਲੈਰਿਟੀ ਔਰ ਇੰਨੇ ਵਧੀਆ ਐਕਸਪ੍ਰੈਸ਼ਨ ਦੇ ਨਾਲ ਇਹ 2 ਫੈਸਲੇ ਦਿੱਤੇ ਆ। ਮੈਂ ਤਾਂ ਸਮਝਦਾ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਮਤਲਬ ਸੁਨਹਿਰੀ ਅੱਖਰਾਂ ਦੇ ਨਾਲ ਮਤਲਬ ਰੱਖਣਾ ਚਾਹੀਦਾ ਤਾਂ ਕਿ ਸਾਰੇ ਜਿਹੜੇ ਸਿੱਖ ਆ ਉਹ ਪੜ੍ਹਨ ਉਹ ਦੋਨੇ ਫੈਸਲੇ। ਡਾਕਟਰ ਸਾਹਿਬ, ਇੱਕ ਬੜੀ ਹਾਨੀ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਮਾਨਵਤਾ ਦਾ ਗੁਰੂ ਹੈ, ਪਰ ਜਿਹੜੀਆਂ ਰਵਾਇਤੀ ਪਾਰਟੀਆਂ ਜਾਂ ਸਿਆਸੀ ਪਾਰਟੀਆਂ ਕਹਿ ਸਕਦੇ ਹਾਂ, ਜਿਹੜੀਆਂ ਚੋਣਾਂ ਦੇ ਨਜ਼ਦੀਕ ਆ ਕੇ ਆਪੋ ਆਪਣੇ ਜਿਹੜਾ ਡੋਂਗੇ ਵਜਾ ਰਹੀ ਆ, ਲੋਕਾਂ ਦੇ ਵਿੱਚ ਜਾ ਕੇ ਵਾਅਦੇ ਕਰ ਰਹੀ ਹੈ, ਤਾਂ ਉਹਨਾਂ ਦੇ ਵੱਲੋਂ ਸੁਖਬੀਰ ਜਿਹੜੇ ਨੇ ਉਹ ਕਾਂਗਰਸ ਪਾਰਟੀ 'ਤੇ ਇਲਜ਼ਾਮ ਲਾਉਂਦੇ ਆ, ਕਾਂਗਰਸ ਪਾਰਟੀ ਜਿਹੜਾ ਆਪ ਆਦਮੀ ਪਾਰਟੀ 'ਤੇ ਇਲਜ਼ਾਮ ਲਾਉਂਦੀ ਹੈ। ਤਾਂ ਫਿਰ ਇਹਨਾਂ ਬਿਆਨਾਂ ਨੂੰ ਕਿਵੇਂ ਦੇਖਿਆ ਜਾਵੇ, ਕਿਉਂਕਿ ਬੜੀ ਸੁਹਿਰਦਗੀ ਦੇ ਨਾਲ ਸੋਚਣ ਦੀ ਲੋੜ ਹੈ। ਵੀ ਕਿਹਾ ਸੀ ਇੱਕ ਬਹੁਤ ਬੜੇ ਚੈਨਲ ਦੇ ਉੱਤੇ ਵੀ ਪੰਜਾਬ ਦੀ ਤਰਾਸਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ, ਲੀਡਰਲੈਸ ਸਟੇਟ ਹੈ। ਜਿਨ੍ਹਾਂ ਨੂੰ ਜਿਹੜੇ ਵੀ ਲੀਡਰ ਆ ਉਹਨਾਂ ਦੀ ਬੜੀ ਲਿਮਿਟਿਡ ਕਿਸਮ ਦੀ ਅਪਰੋਚ ਆ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤਾਕਤ ਮਿਲ ਜੇ, ਔਰ ਤਾਕਤ ਮਿਲਣ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਲੁੱਟਮਾਰ ਕਰਨੀ ਆ। ਜਿਹੜਾ ਰਹਿ ਗਿਆ, ਜਿਹੜਾ ਖੂੰਜ ਕੇ ਲੈ ਗਏ ਅਮਰਿੰਦਰ ਸਿੰਘ ਜਾਂ ਦੂਸਰੇ ਬਾਦਲ ਸਾਹਿਬ, ਉਸ ਤੋਂ ਬਾਕੀ ਜੇ ਥੋੜ੍ਹੀ ਬਹੁਤੀ ਖਲ ਖੂੰਜੇ 'ਚ ਕੋਈ ਪੈਸਾ ਰਹਿ ਗਿਆ ਉਹਨੂੰ ਹੋਰ ਅਸੀਂ ਲੁੱਟ ਲਈਏ। ਤੋ ਉਹਨਾਂ ਦੀ ਤਾਂ ਇੰਨੀ ਲਿਮਿਟਿਡ ਅਪਰੋਚ ਆ, ਉਹ ਕਿਸ ਤਰ੍ਹਾਂ ਸਮਝ ਸਕਦੇ ਆ ਇਹਨਾਂ ਬਰੀਕੀਆਂ ਨੂੰ। ਇਹ ਬਰੀਕੀਆਂ ਹੈਗੀਆਂ, ਇਹਨਾਂ ਨੂੰ ਸਮਝਣ ਲਈ ਤੁਹਾਨੂੰ ਸਮਰਪਿਤਾ ਚਾਹੀਦੀ ਹੈ, ਤੁਹਾਨੂੰ ਸੂਝ ਚਾਹੀਦੀ ਹੈ, ਤੁਹਾਨੂੰ ਸਮਝ ਚਾਹੀਦੀ ਹੈ। ਤੁਸੀਂ ਆਪਣੇ ਆਪ ਨੂੰ ਡੈਡੀਕੇਟ ਕਰੋ ਟੂ ਏ ਕਾਜ਼। ਤੋ ਉਸ ਕਿਸਮ ਦਾ ਤਾਂ ਲੀਡਰ ਮੈਨੂੰ ਪੰਜਾਬ 'ਚ ਕਿਸੇ ਪਾਰਟੀ 'ਚ ਨਜ਼ਰ ਨਹੀਂ ਆਉਂਦਾ, ਸਵਾਏ ਇੱਕ ਦੂਜੇ ਨੂੰ ਗਾਲ ਗਲੋਚ ਕੱਢਣ ਤੋਂ। ਤੁਸੀਂ ਇਸ ਗੱਲ ਦੀ ਸਮਝ ਤਾਂ ਕਰ ਲਓ। ਔਰ ਫਿਰ ਤੁਹਾਡੇ ਸਾਹਮਣੇ ਮੈਂ ਜੋ ਤੁਹਾਨੂੰ ਤੁਹਾਡੇ ਅੱਗੇ ਰੱਖਿਆ 2 ਸੁਪਰੀਮ ਕੋਰਟ ਦੇ ਫੈਸਲੇ, ਭਲੇ ਲੋਕੋ ਉਹੀ ਪੜ੍ਹ ਲਓ। ਮੈਂ ਸਿੰਘਵੀ ਸਾਹਿਬ ਨੂੰ ਵੀ ਕਹਿੰਦਾ, ਤੁਸੀਂ ਬੜੇ ਵੱਡੇ ਵਕੀਲ ਹੋ, ਬਹੁਤ ਕਰੋੜਾਂ ਅਰਬਾਂ ਰੁਪਈਆ ਕਮਾਉਂਦੇ ਹੋ, ਪਰ ਤੁਸੀਂ ਆਹ 2 ਫੈਸਲੇ ਪੜ੍ਹ ਲਓ, ਤੁਹਾਨੂੰ ਸਮਝ ਆ ਜਾਏਗੀ ਸਿੱਖੀ ਹੈ ਕੀ, ਸਿੱਖੀ ਦੀ ਕਿਹੜੀ ਵਿਲੱਖਣਤਾ ਹੈਗੀ, ਸਿੱਖੀ ਦੀ ਕਿਹੜੀ ਯੂਨੀਕਨੈਸ ਆ, ਸਿੱਖੀ ਦਾ ਕਿਹੜਾ ਡਿਫਰੈਂਸ ਆ ਦੂਜਿਆਂ ਨਾਲੋਂ, ਉਹ ਤੁਹਾਨੂੰ ਸਮਝ ਆ ਜਾਊਗਾ। ਉਹ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲਿਆਂ ਵਿੱਚ ਹੀ ਕਿਹਾ ਹੋਇਆ। ਪਰ ਬਦਕਿਸਮਤੀ ਦੀ ਗੱਲ, ਦੋਨੇ ਫੈਸਲੇ SGPC ਨੇ ਲੜੇ ਆ, ਔਰ SGPC ਦੇ ਮੈਂਬਰ ਨੇ ਕਿਸੇ ਨੇ ਉਹ ਫੈਸਲੇ ਪੜ੍ਹੇ ਹੀ ਨਹੀਂ ਆ। ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜਾ ਅਲਰਟ ਜਾਰੀ ਕੀਤਾ ਹੋਇਆ ਬੈਰਬੀ ਨੂੰ ਲੈ ਕੇ ਇੰਟੈਲੀਜੈਂਸ ਬਿਊਰੋ ਨੇ, ਪਰ ਦੂਜੇ ਪਾਸੇ ਦਰਬਾਰ ਸਾਹਿਬ ਵਾਲੀ ਘਟਨਾ ਤੋਂ ਬਾਅਦ ਜਿਹੜੇ 2-3 ਗੁਰਦੁਆਰੇ ਸਾਹਿਬਾਨ ਦੇ ਵਿੱਚ ਵਿਅਕਤੀ ਫੜੇ ਜਾਂਦੇ ਨੇ, ਉਹ ਜਿਹੜਾ ਪਤਾ ਦੱਸਦੇ ਨੇ ਉਹ ਦਿੱਲੀ ਦਾ ਪਤਾ ਦੱਸਦੇ ਨੇ। ਕਿਤੇ ਨਾ ਕਿਤੇ ਜਿਹੜਾ ਦਿੱਲੀ ਕੇਂਦਰ ਸਰਕਾਰ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਲੱਗਦੇ ਨੇ। ਇਹ ਕਿਉਂ ਹੋ ਰਿਹਾ ਹੈ ਕਿ ਉਹ ਦਿੱਲੀ ਤੋਂ ਹੀ ਕਿਉਂ ਆ ਰਹੇ ਨੇ? ਉਹੀ ਕਹਿ ਰਿਹਾ, ਮੈਂ ਤਾਂ ਉਹੀ ਕਹਿ ਰਿਹਾ ਬਾਰ-ਬਾਰ ਤੁਹਾਡੇ ਰਾਹੀਂ ਸਰੋਤਿਆਂ ਨੂੰ ਕਿ ਤੁਸੀਂ ਆਪਣੀ ਇੰਟੈਲੀਜੈਂਸ ਹਾਇਰ ਕਰੋ। ਉਹ ਪੈਸੇ ਲੈ ਕੇ ਕੰਮ ਕਰਦੇ ਆ, ਉਹ ਏਜੰਸੀਆਂ ਇਸੇ ਕਰਕੇ ਬਣੀਆਂ ਹੋਈਆਂ। ਲੋਕਾਂ ਦੇ ਘਰਾਂ 'ਚ ਚੋਰੀ ਹੋ ਜਾਂਦੀ ਆ, ਵੱਡਾ ਪੈਸਾ ਇੱਧਰ ਉੱਧਰ ਹੋ ਜਾਂਦਾ, ਉਹ ਪ੍ਰਾਈਵੇਟ ਏਜੰਸੀਆਂ ਨੂੰ ਹਾਇਰ ਕਰ ਲੈਂਦੇ ਆ। ਕਿਸੇ ਦਾ ਬੱਚਾ ਗੁੰਮ ਹੋ ਜਾਂਦਾ, ਪੁਲਿਸ ਤਾਂ ਇਸ ਗੱਲ ਦੇ ਕਾਬਿਲ ਨਹੀਂ ਕਿ ਉਹ ਬੱਚੇ ਨੂੰ ਟਰੇਸ ਕਰਨ, ਉਹ ਫਿਰ ਹਾਇਰ ਕਰ ਲੈਂਦੇ ਆ ਉਸ ਕਿਸਮ ਦੀ ਏਜੰਸੀ। ਹੁਣ ਦੇਖੋ ਅੰਬਾਨੀ ਨੇ ਜਿਹੜੀ ਉਹਦੀ ਆਪਣੀ ਸਿਕਿਉਰਿਟੀ ਆਪਣੀ ਆ, ਸਿਕਿਉਰਿਟੀ ਅਡਾਨੀ ਦੀ ਆਪਣੀ ਸਿਕਿਉਰਿਟੀ ਆ। ਅੰਬਾਨੀ, ਅਡਾਨੀ ਜਾਂ ਹੋਰ ਇਸ ਕਿਸਮ ਦੇ ਜਿਹੜੇ ਵੱਡੇ ਅਮੀਰ ਬੰਦੇ ਆ ਇਸ ਮੁਲਕ 'ਚ ਵੀ ਬਾਹਰ ਵੀ, ਉਹ ਸਰਕਾਰੀ ਏਜੰਸੀਆਂ 'ਤੇ ਆਪਣੀ ਸਿਕਿਉਰਿਟੀ ਲਈ ਡਿਪੈਂਡੈਂਟ ਨਹੀਂ ਹੁੰਦੇ। ਉਹਨਾਂ ਨੇ ਆਪਣੀ ਸਿਕਿਉਰਿਟੀ ਰੱਖੀ ਹੁੰਦੀ, ਉਹ ਅਫੋਰਡ ਕਰ ਸਕਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਫੋਰਡ ਕਰ ਸਕਦੀ ਹੈ। 1100-1200 ਕਰੋੜ ਦਾ ਉਹਨਾਂ ਦਾ ਬਜਟ ਆ, 1 ਕਰੋੜ 2 ਕਰੋੜ ਰੁਪਈਆ ਦੇ ਕੇ ਤੁਸੀਂ ਹਾਇਰ ਕਰ ਲਓ, ਔਰ ਉਹਨਾਂ ਨੂੰ ਇਹ ਦੇ ਦਿਓ ਕੰਮ ਕਿ ਭਾਈ ਸਾਨੂੰ ਆ ਲੱਭ ਕੇ ਦੱਸੋ। ਉਹਨਾਂ ਨਾਲ ਪਹਿਲਾਂ ਗੱਲ ਕਰ ਲਓ, ਉਹਨਾਂ ਨਾਲ ਪਹਿਲਾਂ ਤੈਅ ਕਰ ਲਓ। ਔਰ ਉਹ ਹੈਗੇ ਹਿੰਦੁਸਤਾਨ 'ਚ ਵੀ ਹੈਗੇ, ਹਿੰਦੁਸਤਾਨ ਤੋਂ ਬਾਹਰ ਵੀ, ਬਾਹਰਲੀਆਂ ਏਜੰਸੀਆਂ ਨੂੰ ਵੀ ਦਿੱਤੇ ਜਾ ਸਕਦੇ ਆ।
ਕਿ ਤੁਸੀਂ ਸਾਨੂੰ ਇਹ ਕੱਢ ਕੇ ਦਿਓ, ਅਸੀਂ ਤੁਹਾਨੂੰ ਪੇਮੈਂਟ ਕਰਾਂਗੇ। ਤੋ ਆਪਣੀ ਸਿੱਟ ਬਣਾ ਦੇਣੀ, ਕੀ ਆ ਉੱਥੇ? ਮਤਲਬ ਕਿ ਉਹਨਾਂ ਲੋਕਾਂ ਦੀ ਕੀ ਕਾਬਲੀਅਤ, ਕੀ ਉਹਨਾਂ ਦਾ ਇਸ ਕਿਸਮ ਦਾ ਤਜਰਬਾ, ਕੀ ਉਹਨਾਂ ਨੂੰ ਇਸ ਕਿਸਮ ਦੀ ਸੂਝ ਹੈ, ਇਸ ਕਿਸਮ ਦੀ ਟ੍ਰੇਨਿੰਗ ਹੈ ਕਿ ਉਹ ਇਸ ਕਿਸਮ ਦੀਆਂ ਘੋਖਾਂ ਕੱਢ ਲੈਣਗੇ? ਨਹੀਂ ਕੱਢੀਆਂ ਜਾ ਸਕਦੀਆਂ। ਡਾਕਟਰ ਸਾਹਿਬ, ਇੱਕ ਅਖੀਰ ਦੇ ਵਿੱਚ ਸਵਾਲ ਹੈ ਕਿ ਹੁਣ ਜਦੋਂ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਫਿਰ ਲੋਕਾਂ ਦੇ ਕੋਲੇ ਕਿਹੜਾ ਰਸਤਾ ਰਹਿ ਜਾਂਦਾ? ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਧਿਰਾਂ ਜਿਹੜੀਆਂ ਸਿੱਖ ਸੰਗਤ ਦਾ ਵਿਰੋਧ ਕਰਦੀਆਂ ਕਿ ਜਿਹੜੇ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈਂਦੇ ਆ, ਪਰ ਦੂਜੇ ਪਾਸੇ ਨਵਜੋਤ ਸਿੱਧੂ ਦੇ ਵੱਲੋਂ ਇਹ ਵੀ ਸਟੇਟਮੈਂਟ ਦਿੱਤੀ ਗਈ ਹੈ ਕਿ ਜਦੋਂ ਭਾਰਤੀ ਨਿਜ਼ਾਮ ਦੇ ਉੱਪਰ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਤਾਂ ਲੋਕ ਆਪਣੇ ਫੈਸਲੇ ਜਿਹੜਾ ਖੁਦ ਆਪ ਕਰਨ ਲੱਗ ਪਏ ਨੇ। ਦੇਖੋ, ਉਹ ਤਾਂ ਉਹਨਾਂ ਦਾ ਆਪਣਾ ਓਪੀਨੀਅਨ ਆ ਨਵਜੋਤ ਸਿੰਘ ਸਿੱਧੂ ਦਾ, ਉਹ ਕਿੰਨਾ ਕੁ ਮਤਲਬ ਸਹੀ ਆ, ਕਿੰਨੇ ਕੁ ਉਸ 'ਤੇ ਸਥਿਰ ਰਹਿੰਦੇ, ਉਹਨਾਂ ਦਾ ਆਪਣਾ। ਪਰ ਮੇਰਾ ਆਪਣਾ ਹੀ ਇਹ ਸੂਝ ਆ, ਆਮ ਲੋਕ ਕਰਦੇ ਆ ਤਾਂ ਮੈਂ ਕਈ ਦੇਖੇ ਆ, ਕਈਆਂ ਦੇ ਬੱਚੇ ਗੁੰਮ ਹੋ ਜਾਂਦੇ ਆ, ਉਹ ਏਜੰਸੀਆਂ ਹਾਇਰ ਕਰ ਲੈਂਦੇ ਆ, ਉਹ ਲੱਭ ਦਿੰਦੀਆਂ ਏਜੰਸੀਆਂ, ਉਹਨਾਂ ਨੂੰ ਲਿਆ ਕੇ ਫੜਾ ਦਿੰਦੀ ਆ ਚੱਕੋ ਜੀ। ਉਹਨਾਂ ਨੇ ਆਪਣੇ ਪੈਸੇ ਚਾਰਜ ਕਰਨੇ ਹੁੰਦੇ, ਜਿਸ ਤਰ੍ਹਾਂ ਹੁਣ ਆਪ ਘਰਾਂ ਦੇ ਵਿੱਚ ਪ੍ਰਾਈਵੇਟ ਸਿਕਿਉਰਿਟੀ ਨਹੀਂ ਕਈ ਲੈਂਦੇ, ਅਮੀਰ ਬੰਦੇ ਚੌਂਕੀਦਾਰ ਰੱਖਦੇ, ਉਹ ਏਜੰਸੀਆਂ ਬਣੀਆਂ, ਏਜੰਸੀਆਂ ਉਹਨਾਂ ਨੂੰ ਦਿੰਦੀਆਂ, ਏਜੰਸੀਆਂ ਉਸ ਬੰਦੇ ਦੀ ਸਿਕਿਉਰਿਟੀ ਲਈ ਜ਼ਿੰਮੇਵਾਰ ਹੁੰਦੀ। ਹੁਣ ਡੋਮੈਸਟਿਕ ਹੈਲਪ ਵੀ ਜੇ ਤੁਸੀਂ ਰੱਖਣੀ ਆਪਣੇ ਘਰ ਦੇ ਵਿੱਚ, ਉਹਦੇ ਲਈ ਵੀ ਏਜੰਸੀਆਂ ਬਣੀਆਂ ਵੀ। ਹਰ ਚੀਜ਼ ਜਿਹੜੀ ਆ ਉਹ ਹੁਣ ਅੰਬਾਨੀ ਕੋਈ ਮਹਾਰਾਸ਼ਟਰ ਜਾਂ ਹਿੰਦੁਸਤਾਨ ਦੀ ਸਰਕਾਰ ਦੀ ਸਿਕਿਉਰਿਟੀ 'ਤੇ ਡਿਪੈਂਡੈਂਟ ਤਾਂ ਨਹੀਂ ਹੈ, ਉਹਦੀ ਆਪਣੀ ਸਿਕਿਉਰਿਟੀ ਅਰੇਂਜਮੈਂਟ ਆ। ਉਹ ਆਪ ਤਾਂ ਇਸ ਗੱਲ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਇੱਥੇ ਔਲਖ ਸਾਹਿਬ ਹੁੰਦੇ ਸੀ ਨਾ DGP ਜਿਹੜੇ, NPS ਔਲਖ, ਉਹਨਾਂ ਨੂੰ ਉਹਨੇ ਹਾਇਰ ਕੀਤਾ ਹੋਇਆ ਸੀ, ਉਹਨੂੰ 7 ਲੱਖ ਰੁਪਇਆ ਮਹੀਨੇ ਦਾ ਦਿੰਦੇ ਸੀ ਆਫਟਰ ਹਿਜ਼ ਰਿਟਾਇਰਮੈਂਟ ਮਿਸਟਰ ਅੰਬਾਨੀ। ਸਿਕਿਉਰਿਟੀ ਪਰਪਸਿਸ ਲਈ ਉਹਨਾਂ ਨੇ ਹਾਇਰ ਕੀਤਾ, ਥੋੜ੍ਹੀ ਦੇਰ ਉਹਨੇ ਕੰਮ ਕੀਤਾ, ਫਿਰ ਉਹਨਾਂ ਨੇ ਛੱਡ ਦਿੱਤਾ। ਤਾਂ ਇਸ ਤਰ੍ਹਾਂ ਜਿਹੜੇ ਐਕਸਪੀਰੀਅੰਸਡ ਬੰਦੇ ਆ, ਉਹਨਾਂ ਹੁਣ ਜਿਹੜੀ ਸਰਕਾਰੀ ਏਜੰਸੀਆਂ ਨੇ ਸੈਂਕੜੇ ਕੰਮ ਆ ਉਹਨਾਂ ਕੋਲ, ਸੈਂਕੜੇ ਕਿਸਮ ਦੀਆਂ ਚੀਜ਼ਾਂ ਉਹਨਾਂ ਦੇ ਸਿਰ ਦੇ ਉੱਤੇ ਪਈਆਂ। ਉਹ ਕਿਸ ਤਰੀਕੇ ਦੇ ਨਾਲ ਇੱਕ ਗੱਲ 'ਤੇ ਆਪਣਾ ਟੋਟਲ ਫੋਕਸ ਕਰ ਵੀ ਲੈਣਗੇ ਜੇ ਸਿੰਸੀਅਰ ਹੋਣਗੇ? ਨਹੀਂ ਕਰ ਸਕਦੇ। ਪਰ ਜੇ ਤੁਸੀਂ ਆਪਣੇ ਲਈ ਪ੍ਰਾਈਵੇਟ ਏਜੰਸੀ ਇੱਕ ਆਬਜੈਕਟਿਵ ਲਈ ਰੱਖੀ ਆ, ਉਹ ਟੋਟਲੀ ਫੋਕਸ ਕਰੇਗੀ, ਟੋਟਲ ਟਾਈਮ ਲਾਏਗੀ, ਟੋਟਲ ਐਨਰਜੀ ਲਾਏਗੀ, ਟੋਟਲ ਆਪਣੇ ਸਾਰੇ ਜੋ ਉਹਨਾਂ ਦਾ ਐਕਸਪੀਰੀਅੰਸ ਆ ਉਹ ਲਾ ਕੇ ਉਸ ਨੂੰ ਕੱਢ ਕੇ ਤੁਹਾਡੇ ਅੱਗੇ ਰੱਖ ਦੇਣਗੇ। ਗ੍ਰਹਿ ਮੰਤਰੀ ਨੇ ਜਿਵੇਂ ਪੱਤਰ ਲਿਖਿਆ, ਸੁਖਜਿੰਦਰ ਰੰਧਾਵਾ ਨੇ ਵੀ ਕੇਂਦਰ ਸਰਕਾਰ ਨੂੰ ਕੋਈ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਕਾਨੂੰਨ ਤਾਂ ਆਲਰੇਡੀ ਹੈਗੇ। ਕਾਨੂੰਨਾਂ ਦੇ ਨਾਲ ਥੋੜ੍ਹਾ ਦੁਨੀਆ ਦੇ ਵਿੱਚ ਕਾਨੂੰਨ ਤਾਂ ਬਣੇ ਹੋਏ ਕਿ ਕਿਸੇ ਦਾ ਮਰਡਰ ਨਾ ਕਰੇ, ਕੋਈ ਚੋਰੀ ਨਾ ਕਰੇ, ਕੋਈ ਠੱਗੀ ਨਾ ਮਾਰੇ, ਕੋਈ ਰਿਸ਼ਵਤ ਨਾ ਮਾਰੇ। ਤਾਂ ਰਿਸ਼ਵਤ ਸਾਰੀ ਦੁਨੀਆ 'ਚ ਵੱਧਦੀ ਤੁਰੀ ਜਾ ਰਹੀ ਹੈ। ਹਿੰਦੁਸਤਾਨ 'ਚ ਦੋਸ਼ੀ ਨੂੰ ਉਮਰ ਕੈਦ ਦੀ ਮੰਗ ਕਰਦੇ, ਦੋਸ਼ੀ ਨੂੰ ਉਹ ਕਰੀ ਜਾਓ, ਪਰ ਦੋਸ਼ੀ ਜਦੋਂ ਤੁਸੀਂ ਲੱਭੋਗੇ ਤਾਂ ਹੀ ਕਰੋਗੇ ਨਾ। ਦੋਸ਼ੀ ਨੂੰ ਲੱਭਣ ਦੇ ਲਈ ਮੈਂ ਬਾਰ-ਬਾਰ ਤੁਹਾਡੇ ਰਾਹੀਂ, ਹੋਰ ਵੀ ਦੂਸਰੇ ਚੈਨਲਾਂ ਰਾਹੀਂ ਕਿਹਾ, ਸ਼੍ਰੋਮਣੀ ਕਮੇਟੀ ਪ੍ਰਾਈਵੇਟ ਏਜੰਸੀ ਹਾਇਰ ਕਰੇ, ਜਿਸ ਦੀ ਕ੍ਰੈਡੀਬਿਲਿਟੀ ਹੋਵੇ, ਜਿਸ ਦਾ ਤਜਰਬਾ ਹੋਵੇ, ਜਿਸ ਨੂੰ ਇਸ ਗੱਲ ਦੀ ਸਮਝ ਤੇ ਸੂਝ ਹੋਵੇ, ਉਹੀ ਲੈ ਕੇ ਆਓ। ਮਿਲ ਜਾਣਗੀਆਂ, ਤਾਂ ਕੋਈ ਮੁਸ਼ਕਿਲ ਗੱਲ ਹੀ ਨਹੀਂ ਹੈ। ਤੁਸੀਂ ਐਡ ਦੇ ਦਿਓ ਅਖਬਾਰ ਦੇ ਵਿੱਚ ਵੀ ਸਾਨੂੰ ਇਸ ਕਿਸਮ ਦੀ ਇੰਟੈਲੀਜੈਂਸ ਦੀ ਲੋੜ ਹੈ, ਆਹ ਪਰਪਸ ਆ ਸਾਡਾ, ਉਹ ਤੁਹਾਨੂੰ ਅਪਲਾਈ ਕਰ ਦੇਣਗੇ। ਕਿਉਂਕਿ ਉਹਨਾਂ ਨੇ ਤਾਂ ਪੈਸਾ ਲੈਣਾ, ਨਾ। ਹੋਰ ਤੁਸੀਂ ਕੰਮ ਪੈਸੇ ਦੇ ਨਾਲ ਹੀ ਕਰਾਉਂਦੇ ਆ, ਬਹੁਤ ਸਾਰੇ ਕੰਮ ਆ ਜਿਹੜੇ। ਠੀਕ ਨਹੀਂ ਮੇਰੀ ਗੱਲ? ਤਾਂ ਇਸ ਕਰਕੇ ਜ਼ਰੂਰਤ ਹੈ ਕਿ ਉਹ ਇਸ ਗੱਲ ਨੂੰ ਬਹੁਤ ਸਹਿਜ, ਸੂਝ, ਸਮਝ ਦੇ ਨਾਲ ਇਸ ਦੇ ਅੱਗੇ ਮਤਲਬ ਸਟੈਪ ਰੱਖਣ। ਆਪਣੀ SIT ਬਣਾਉਣ ਦਾ ਕੀ ਫਾਇਦਾ? ਸ਼੍ਰੋਮਣੀ ਕਮੇਟੀ ਹਾਸੋ ਹੀ ਨਹੀਂ ਗੱਲ ਹੈ। ਧੰਨਵਾਦ ਕਰਦੇ ਹਾਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਬੜਾ ਦੁਖਦਾਇਕ ਹੈ ਕਿ ਜਦੋਂ ਕਿਸੇ ਸ਼ਖਸ ਦੇ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਸੰਗਤ ਦੀ ਮੌਜੂਦਗੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਭਾਰਤ ਸਰਕਾਰ, ਕੇਂਦਰ ਸਰਕਾਰ ਇਸ ਤਰ੍ਹਾਂ ਦੇ ਨਾਲ ਜਿਹੜਾ ਸਖਤ ਫੈਸਲੇ ਲੈ ਕੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਮਨ ਨੂੰ ਵਲੂੰਦਣ ਵਾਲੀਆਂ ਘਟਨਾ ਨਾ ਵਾਪਰਨ, ਇਸ ਤਰ੍ਹਾਂ ਦੇ ਸਖਤ ਫੈਸਲੇ ਲੈ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗੀ, ਤਾਂ ਜੋ ਭਵਿੱਖ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾ ਵਾਪਰਨ। ਧੰਨਵਾਦ। ਮੈਂ ਰਜਿੰਦਰ ਸਿੰਘ ਸਭਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।